ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਤੁਸੀਂ ਵੀ ਆਪਣੇ ਕਮੈਂਟ ਆਪਣੀ ਰਾਏ ਉਸ ਪ੍ਰੋਗਰਾਮ ਦੇ ਵਿੱਚ ਰੱਖਦੇ ਹੁੰਦੇ ਆ। ਅੱਜ ਜਿਸ ਮਸਲੇ ਬਾਰੇ ਗੱਲਬਾਤ ਕਰਾਂਗੇ ਉਹ ਜੇਕਰ ਉਹਦਾ ਅਸੀਂ ਕੁਝ ਹਿੱਸਾ ਵੀ ਛੋਹ ਲਈਏ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ। ਕੋਈ ਲੋਟਰੀ ਨਹੀਂ, ਕੋਈ ਜੈਕਪੋਟ ਨਹੀਂ ਹੈ ਕਿ ਤੁਹਾਨੂੰ ਮਿਲ ਜੂਗਾ, ਜਾਂ ਕੋਈ ਇਕਨੋਮਿਕਲੀ ਕੋਈ ਗੱਫਾ ਨਹੀਂ ਹੈ ਕਿ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਜ਼ਿੰਦਗੀ ਸੁਖਾਲੀ ਹੋ ਜੂ। ਜ਼ਿੰਦਗੀ ਤਾਂ ਇੱਦਾਂ ਕਿਰਤ ਕਰਕੇ ਸੁਖਾਲੀ ਰਹਿਣੀ ਹੈ, ਪਰ ਹਾਂ ਉਹ ਸਾਡੇ ਸੁਭਾਅ ਦੇ ਵਿੱਚ ਸ਼ੁਮਾਰ ਕਰਕੇ ਅਸੀਂ ਉਹਨੂੰ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਸਕਦੇ ਹਾਂ। ਗੱਲਬਾਤ ਕਰਾਂਗੇ ਸਬਰ ਦੀ। ਸਬਰ ਕਿੰਨਾ ਕੁ ਹੋਣਾ ਚਾਹੀਦਾ, ਪਹਿਲੀ ਗੱਲ ਤਾਂ ਕਿ ਕਿਵੇਂ ਅਸੀਂ ਸਬਰ ਨਹੀਂ ਕਰਦੇ। ਸਾਡੀ ਕਾਹਲ, ਸਾਡਾ ਪੇਸ਼ੈਂਸ ਜਿਹੜਾ ਅਸੀਂ ਟਿਕਾ ਨਹੀਂ ਕਰਦੇ, ਬਹੁਤ ਵਾਰੀ ਨੁਕਸਾਨ ਦਾ ਕਾਰਨ ਬਣ ਜਾਂਦਾ। ਹੋਰ ਗੱਲਾਂ ਕਰਾਂਗੇ, ਤੁਹਾਡੇ ਵਿੱਚੋਂ ਸੁਝਾਅ ਵੀ ਲਾਂਗੇ ਕਿ ਸਬਰ ਨੇ ਤੁਹਾਡੇ ਕਿਹੜੇ-ਕਿਹੜੇ ਕੰਮ ਸੁਖਾਲੇ ਕੀਤੇ ਆ, ਸਬਰ ਨੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਸੌਖਿਆਂ ਕੀਤਾ, ਕਿਵੇਂ ਤੁਸੀਂ ਇੱਕ ਸੁਹਿਰਦ ਜੀ ਤੇ ਇੱਕ ਬੜੀ ਸ਼ਾਨਾਮੱਤਾ ਜ਼ਿੰਦਗੀ ਜਿਉ ਰਹੇ ਹੋ ਸਬਰ ਨੂੰ ਅਪਣਾ ਕੇ। ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ, ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਆਪਾਂ ਕਰਦੇ ਰਹਿੰਦੇ ਹਾਂ ਜੀ। ਸੋ ਅੱਜ ਦੇ ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੁਛ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ ਗੱਲਾਂ, ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆ ਹਾਂਜੀ, ਉਹਨਾਂ ਨੂੰ ਇਸ ਦੇ ਵਿੱਚ ਐਡ ਕੀਤਾ ਜਾਵੇ। ਬਹੁਤ ਵਾਰੀ ਆਪਾਂ ਇੱਦਾਂ ਦੀਆਂ ਚੀਜ਼ਾਂ ਅਕਸਰ ਸੁਣਦੇ ਰਹਿੰਦੇ ਹਾਂ ਜੀ, ਤੇ ਜਿੱਦਾਂ ਜਿਹੜਾ ਤੁਸੀਂ ਅੱਜ ਟੌਪਿਕ ਲੈ ਕੇ ਆਏ ਆ, ਜੀ, ਬੜਾ ਵਧੀਆ, ਸਬਰ, ਪੇਸ਼ੈਂਸ। ਹਾਂਜੀ, ਇਹ ਇੱਕ ਜ਼ਰੂਰੀ ਤੇ ਅਹਿਮ ਹਿੱਸਾ ਹੈ ਜ਼ਿੰਦਗੀ ਦਾ। ਹਾਂਜੀ, ਕਾਲ ਤਾਂ ਦੇਖੋ ਸਾਰਿਆਂ ਨੂੰ ਹੀ ਪਈ ਆ, ਹਾਂਜੀ, ਕਿਸੇ ਨੂੰ ਜ਼ਿਆਦਾ ਪੈਸੇ, ਜਲਦੀ ਪੈਸੇ ਬਣਾਉਣ ਦੀ ਆ, ਕਿਸੇ ਨੂੰ ਕਿਤੇ ਪਹੁੰਚਣ ਦੀ ਆ, ਜੀ, ਕਿਸੇ ਨੂੰ ਕੁਛ ਹਾਸਿਲ ਕਰਨ ਦੀ ਆ, ਕਿਸੇ ਨੂੰ ਕੁਛ ਪਾਉਣ ਦੀ ਆ। ਮਤਲਬ ਤੁਸੀਂ ਕਹਿ ਲਓ ਵੀ ਇਹ ਨਾਲ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਉਹ ਗੱਲ ਤੁਰੀ ਆ। ਹਾਂਜੀ, ਸੋ ਉਹ ਸਾਰੀਆਂ ਚੀਜ਼ਾਂ ਨੂੰ ਪਾਉਣ ਦੇ ਲਈ, ਪਹੁੰਚਣ ਦੇ ਲਈ ਬੰਦਾ ਕਈ ਵਾਰੀ ਸ਼ਾਰਟਕਟ, ਕਾਹਲਪਣ, ਬੜਾ ਕੁਛ ਜਿਹੜਾ ਉਹ ਕਰਦਾ ਆ। ਤੇ ਇਹ ਜਿਹੜਾ ਸਬਰ ਆ, ਪੇਸ਼ੈਂਸ ਆ, ਇਹ ਪਿੱਛੇ ਜਿਹੜੀ ਉਹ ਚੀਜ਼ ਰਹਿ ਜਾਂਦੀ ਆ ਤੇ ਇਵੈਂਚੁਅਲੀ ਨੁਕਸਾਨ ਕਰਦੀ ਆ। ਕਾਹਲ ਅੱਗੇ ਟੋਏ ਆਪਾਂ ਅਕਸਰ ਜਿਹੜਾ ਉਹ ਸੁਣਦੇ ਆ, ਸਿਆਣਿਆਂ ਦੀਆਂ ਇਹ ਕਹਾਵਤਾਂ ਨੇ ਤੇ ਉਸ ਦੇ ਉੱਤੇ ਜਿਹੜੀ ਉਹ ਆਪਾਂ ਅੱਜ ਚਰਚਾ ਕਰਾਂਗੇ। ਤੁਸੀਂ ਵੀ ਆਪਣੇ ਸਰੋਤਿਓ ਵਿਚਾਰ ਦੇ ਸਕਦੇ ਹੋ। ਪੇਸ਼ੈਂਸ ਨੂੰ, ਸਬਰ ਨੂੰ ਤੁਸੀਂ ਕਿੱਦਾਂ ਵਰਤਦੇ ਆ? ਹਾਂਜੀ, ਕੀ ਤੁਹਾਡੇ 'ਚ ਪੇਸ਼ੈਂਸ ਵਧਿਆ ਆ, ਘਟਿਆ ਆ? ਕਿਉਂਕਿ ਉਮਰ ਦੇ ਤਕਾਜ਼ੇ ਨਾਲ ਕੀ ਚੀਜ਼ਾਂ। ਹਾਂਜੀ, ਉਮਰ ਦਾ ਤਕਾਜ਼ਾ ਤੇ ਨਾਲ ਦੇ ਨਾਲ ਪ੍ਰਵੀਨ, ਜਿਸ ਇੰਡਸਟਰੀ 'ਚ ਤੁਸੀਂ ਕੰਮ ਕਰਦੇ ਆ, ਜਿੱਦਾਂ ਦਾ ਤੁਸੀਂ ਕੰਮ ਕਰਦੇ ਆ, ਬੰਦੇ ਦੀਆਂ ਜਿਹੜੀਆਂ ਆਦਤਾਂ ਉਹਦੇ ਨਾਲ ਜਿਹੜੀਆਂ ਉਹ ਚੇਂਜ ਹੁੰਦੀਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਸਾਂਝੇ ਕਰਨੇ ਹੋਏ ਤਾਂ ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ 4082725200 408-272-5200 ਤੇ ਕਾਲ ਕਰਕੇ ਤੁਸੀਂ ਜ਼ਰੂਰ ਆਪਣੇ ਜਿਹੜੀ ਸਬਰ ਦੇ ਬਾਰੇ, ਪੇਸ਼ੈਂਸ ਬਾਰੇ ਕੋਈ ਵੀ ਜਿਹੜੀ ਗੱਲਬਾਤ ਆ ਉਹ ਤੁਸੀਂ ਰੱਖ ਸਕਦੇ ਆ, ਕਰ ਸਕਦੇ ਆ ਜੀ। ਕਾਲ ਦੀ, ਹਾਂਜੀ, ਤੁਸੀਂ ਕਰੋ। ਹਾਂਜੀ, ਕਾਲ ਦੀ ਗੱਲ ਤਾਂ ਇੰਨੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਜੇਕਰ ਸਪੀਡ ਲਿਮਿਟ ਨਾ ਹੁੰਦੀ ਤਾਂ ਪਤਾ ਨਹੀਂ ਲੋਕਾਂ ਨੇ ਕਿੰਨੀ ਕੁ ਤੇਜ਼ ਤੁਰਿਆ ਹੋਣਾ ਸੀ ਹਾਈਵੇ, ਫਰੀਵੇ ਦੇ ਉੱਤੇ। ਮਤਲਬ ਇੱਥੋਂ ਤੱਕ ਕਿ ਸਾਨੂੰ ਹੁਣ ਕਾਨੂੰਨਨ ਸਾਨੂੰ ਪਾਬੰਦ ਕੀਤਾ ਗਿਆ ਕਿ ਭਾਈ ਇਦੋਂ ਜ਼ਿਆਦਾ ਤੁਸੀਂ ਤੇਜ਼ ਨਹੀਂ ਚਲਾ ਸਕਦੇ। ਤੇ ਜਿਹੜੀ ਸਬਰ ਦੀ ਗੱਲ ਆ, ਸਿਆਣੇ ਕਹਿੰਦੇ ਕਿ ਜੇਕਰ ਰਾਤ ਨਾ ਬਣੀ ਹੁੰਦੀ ਤੇ ਜ਼ਿੰਦਗੀਆਂ ਇੰਨੀਆਂ ਲੰਮੀਆਂ ਹੀ ਨਾ ਹੁੰਦੀਆਂ। ਲੋਕਾਂ ਨੇ ਕੰਮ ਕਰਕੇ ਟੁੱਟ ਕੇ ਹੀ ਵਿਚਾਰਿਆਂ ਨੇ ਅੱਧੀ ਜਵਾਨੀ ਦੇ ਵਿੱਚ ਹੀ ਤੁਰ ਜਾਣਾ ਸੀ, ਕਿਉਂਕਿ ਬੰਦੇ ਨੂੰ ਲੋੜਾਂ ਹੀ ਇੰਨੀਆਂ ਨੇ ਪੈਸੇ ਦੀਆਂ। ਸੋ ਇੱਕ ਡਿਬੇਟ ਤਾਂ ਇਹ ਵੀ ਫਿਰ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ ਵੀ ਪੈਸੇ ਦੀ ਲੋੜ ਕਿੱਥੋਂ ਤੱਕ, ਪੈਸੇ ਦੀ ਲੋੜ ਦਾ ਸਬਰ ਕਿੱਥੋਂ ਕੁ ਤੱਕ। ਕਿਉਂਕਿ ਸਬਰ ਤਾਂ ਆ ਨਹੀਂ ਰਿਹਾ, ਹੱਕ ਮਾਰ ਕੇ ਖਾ ਕੇ ਵੀ ਸਬਰ ਨਹੀਂ ਆ ਰਿਹਾ, ਠੱਗੀਆਂ ਮਾਰ ਕੇ ਖਾ ਕੇ ਵੀ ਸਬਰ ਨਹੀਂ ਆ ਰਿਹਾ, ਦੂਜੇ ਦਾ ਹੱਕ ਨੱਪ ਕੇ ਸਬਰ ਨਹੀਂ ਆ ਰਿਹਾ। ਕਿਵੇਂ ਆਵੇ?
ਹਾਂ, ਇਹ ਇਹ ਪ੍ਰਵੀਨ ਬਿਲਕੁਲ ਸਹੀ ਜਿਹੜੀ ਤੁਸੀਂ ਇਕਨੋਮਿਕਲੀ ਸਬਰ ਤਾਂ ਮੈਨੂੰ ਲੱਗਦਾ ਅੱਜ ਤਾਂ ਬਹੁਤ ਵੱਡੀ ਲੋੜ ਆ ਅੱਜ ਦੇ ਸਮੇਂ 'ਚ। ਹਾਂ, ਹਾਂ, ਇਹ ਸਭ ਨੂੰ ਇਹ ਹੂੰ, ਪਾਉਣਾ ਕਿੱਥੇ ਕੁ ਤੱਕ ਜੀ, ਉਹ ਸੋਚਦੇ ਆ ਵੀ ਉਹ ਲਿਮਿਟ ਆ, ਜੀ, ਵੀ ਜੀ। ਇਹ ਸਬਰ ਕਿੱਥੇ ਕੁ ਤੱਕ ਜਿਹੜਾ ਉਹ ਲੈ ਕੇ ਜਾਈਏ, ਵੀ ਇੰਨੇ ਦੇ ਨਾਲ ਹੂੰ, ਜਦੋਂ ਹੂੰ, ਹਰ ਇੱਕ ਚੀਜ਼ ਦੇ ਵਿੱਚ ਸੋਹਣਾ ਗੁਜ਼ਾਰਾ ਹੋਣ ਲੱਗ ਹੋਣ ਲੱਗ ਜਾਂਦਾ, ਜਾਏ। ਸਾਰਾ ਕੁਛ ਹੋ ਜਾਵੇ, ਬਚਦੇ ਵੀ ਆ, ਸਾਰਾ ਕੁਛ ਆ, ਜੀ, ਫਿਰ ਉੱਥੇ ਸਬਰ ਆਪਾਂ ਕਿੱਥੇ ਕੁ ਜਿਹੜਾ ਜਾ ਕੇ ਕਰਨਾ, ਹੂੰ, ਇਹ ਇੱਕ ਵੱਖਰਾ ਜਿਹੜਾ ਆਪਾਂ ਵਿਸ਼ਾ ਜਿੱਦਾਂ ਕਹਿ ਸਕਦੇ ਹਾਂ ਵੀ ਇਹ ਵੱਖਰਾ ਆ। ਹੂੰ, ਪਰ ਜਿਹੜਾ ਇਹ ਪੇਸ਼ੈਂਸ ਆ, ਜਿਹੜੀ ਇਹ ਸਬਰ ਆ ਨਾ, ਹਾਂਜੀ, ਮੈਂ ਇਹਨੂੰ ਦੇਖਦਾ ਵੀ ਇਹ ਡਾਇਰੈਕਟਲੀ ਕਿਉਂਕਿ ਆਪਣੇ ਦੇ ਉੱਤੇ ਆਪਣੀ ਮੈਂਟਲ ਵਿਲ ਪਾਵਰ ਦੇ ਉੱਤੇ ਆ, ਹਾਂਜੀ, ਬਿਲਕੁਲ, ਬਿਲਕੁਲ। ਤੇ ਇਹ ਤੁਹਾਡਾ ਸਿੱਧਾ ਕੰਟਰੋਲ ਤੁਹਾਡੇ ਉੱਤੇ ਆ। ਹੂੰ, ਜੇ ਤੁਹਾਡੇ 'ਚ ਪੇਸ਼ੈਂਸ ਨਹੀਂ, ਸਬਰ ਨਹੀਂ, ਜੀ, ਤੁਸੀਂ ਥੋੜ੍ਹੇ ਜਿਹੇ ਇੰਤਜ਼ਾਰ ਦੇ ਨਾਲ ਗੁੱਸੇ 'ਚ ਆ ਜਾਂਦੇ ਆ, ਜੀ, ਅਪਸੈਟ ਹੋ ਜਾਂਦੇ ਆ, ਆਪਣਾ ਆਪ ਤਾਂ ਖੋ ਬੈਠੇ। ਆਪਣਾ ਆਪ ਖੋ ਬੈਂਦੇ ਆ। ਹੂੰ, ਤੁਹਾਡਾ ਬਾਕੀ ਦਾ ਦਿਨ ਇੱਕ ਛੋਟੇ ਜਿਹੇ ਜਿਹੜੇ ਪੇਸ਼ੈਂਸ ਹੂੰ, ਨਾ ਹੂੰ, ਹੋਣ ਹੂੰ, ਕਰਕੇ ਖਰਾਬ ਹੋ ਜਾਂਦਾ ਆ। ਹਾਂ, ਹਾਂ, ਉਹ 'ਚ ਕਸੂਰ ਕਿੱਥੇ ਆ ਫਿਰ? ਜੀ, ਜੀ, ਬਿਲਕੁਲ। ਠੀਕ ਹੈ ਨਾ, ਵੀ ਉਹ ਹੂੰ, ਉਹ ਉਹ ਪੇਸ਼ੈਂਸ ਜੇ ਤੁਹਾਡਾ ਆਪਣੇ ਆਪ ਤੇ ਕੰਟਰੋਲ ਨਹੀਂ ਆ, ਤੇ ਹੂੰ, ਉਹ ਹੂੰ, ਕੀ ਆ? ਜੀ, ਮਨ ਜੀਤੇ ਜਗ ਜੀਤ। ਹਾਂ, ਆਪਾਂ ਕਹਿੰਦੇ ਆ ਕਿੱਡੀ ਵੱਡੀ ਮਨ ਗੱਲ। ਨੂੰ ਜਿਹੜੀ ਇਹ ਜਿਹੜੀ ਹਾਂ, ਜਿੱਤਣ ਦੀ ਇੱਕ ਜਿਹੜੀ ਰੋਕਣ ਦੀ ਗੱਲ ਹੀ ਹੈ। ਹਾਂ, ਵੀ ਹੂੰ, ਉਹੀ ਲੜਾਈ ਆ, ਉਹ ਪੇਸ਼ੈਂਸ ਦੇ ਨਾਲ ਹੀ ਇਹ ਸਕਿੱਲ ਆ ਇੱਕ, ਜੀ, ਬੜਾ ਔਖਾ ਲੋਕ ਪਾਉਂਦੇ ਨੇ। ਹੂੰ, 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 ਕੋਈ ਅਧਿਆਤਮਿਕ ਤੌਰ ਦੇ ਉੱਤੇ ਇਸ ਦੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਹਾਂਜੀ, ਕੋਈ ਕਿਸੇ ਤਰੀਕੇ ਦੇ ਨਾਲ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਆ। ਹੂੰ, ਪਰ ਪੇਸ਼ੈਂਸ ਚਾਹੀਦੀ ਬਹੁਤ ਆ, ਸਬਰ ਸੰਤੋਖ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹ ਤੁਹਾਨੂੰ ਜੀ, ਜਿਹੜਾ ਉਹ ਚਾਹੀਦਾ ਆ। ਕਈ ਵਾਰੀ ਬੰਦਾ ਸੋਚਦਾ ਵੀ ਯਾਰ ਮੈਂ ਐਵੇਂ ਚਲੋ ਕਾਲੀ ਕਾਲੀ ਚਾਹ ਵੀ ਕਰ ਲਈਏ, ਉਹ ਵੀ ਕਰ ਲਈਏ, ਹਾਂਜੀ, ਪਰ ਬਾਅਦ 'ਚ ਫਿਰ ਜਦੋਂ ਸਮਾਂ ਕੁਛ ਬੀਤ ਜਾਂਦਾ, ਬਤੀਤ ਹੋ ਜਾਂਦਾ ਆ, ਹੂੰ, ਤਾਂ ਫਿਰ ਉਹ ਕਹਿੰਦਾ ਯਾਰ ਜੇ ਉਦੋਂ ਮੈਂ ਆਹ ਨਾ ਕਰਦਾ ਕਾਹਲੀ ਵਿੱਚ, ਹਾਂ, ਤਾਂ ਇਹ ਹੁੰਦਾ। ਜੀ, ਅਕਸਰ ਕੀ ਹੁੰਦਾ ਹੈ ਪ੍ਰਵੀਨ, ਵੀ ਜਦੋਂ ਕਿਸੇ ਦਾ ਕੋਈ ਖਾਸ ਕਰਕੇ ਮਨਮੁਟਾਵ ਹੋਇਆ ਹੁੰਦਾ ਆ, ਹਾਂਜੀ, ਤੇ ਭਲੀਆਂ ਚੰਗੀਆਂ ਗੱਲਾਂ ਕਹਿ ਹੋ ਜਾਂਦੀਆਂ। ਕਹਿ ਹੋ ਜਾਂਦੀਆਂ ਬਿਲਕੁਲ। ਠੀਕ ਹੈ ਨਾ, ਕਾਹਲੀ ਹੂੰ, ਦੇ ਵਿੱਚ ਤੇ ਮੈਂ ਹੂੰ, ਜਲਦੀ ਉਹਨੂੰ ਹੁੰਦਾ ਆ ਹੂੰ, ਵੀ ਮੈਂ ਉਹਦੀ ਉਹ ਗੱਲ ਦੱਸਾਂ, ਉਹਨੇ ਉਹਦੀ ਦੱਸਣੀ, ਉਹ ਹਾਂ, ਦੱਸਣੀ, ਇੱਕ ਦੂਜੇ ਦੀਆਂ ਜਿਹੜੀਆਂ ਪੁਰਾਣੀਆਂ ਵੀ ਪਰਤਾਂ ਬਸ ਜਿਹੜੀਆਂ ਸਿਰਾ ਲਾ ਦਿਆਂ ਹੁਣ। ਸਿਰਾਂ ਲਾ ਦੇਵਾਂ, ਮੇਰੀ ਹਾਂਜੀ, ਲੱਤ ਉੱਤੇ ਹੀ ਰਵੇ। ਹਾਂਜੀ, ਫਿਰ ਹਾਂਜੀ, ਬੰਦਾ ਬਾਅਦ ਦੇ ਵਿੱਚ ਜਦੋਂ ਮਾੜਾ ਜਿਹਾ ਦਿਮਾਗ ਠੰਡਾ ਹੁੰਦਾ ਆ, ਹੂੰ, ਫਿਰ ਬੰਦਾ ਸੋਚਦਾ ਯਾਰ ਮੈਨੂੰ ਆਹ ਨਹੀਂ ਸੀ ਕਹਿਣਾ ਚਾਹੀਦਾ, ਹੂੰ, ਏਦਾਂ ਨਹੀਂ ਸੀ ਕਰਨਾ ਚਾਹੀਦਾ। ਹਾਂਜੀ, ਜਿੱਥੇ ਕਿ ਇੱਕ ਰਿਸ਼ਤਾ ਬਚਣ ਦੀ ਆਸ ਉਮੀਦ ਬਚੀ ਹੁੰਦੀ ਆ, ਉਹ ਜੇ ਅਸੀਂ ਕੁਛ ਨਾ ਕਿਹਾ ਹੁੰਦਾ ਹੂੰ, ਜਾਂ ਸਬਰ ਦੇ ਨਾਲ ਕਈ ਵਾਰੀ ਸੁਣ ਲਿਆ ਹੁੰਦਾ, ਜਾਂ ਘੱਟ ਬੋਲੇ ਹੁੰਦੇ, ਹੂੰ, ਤਾਂ ਉੱਥੇ ਉਹ ਰਿਸ਼ਤਾ ਜਿਹੜਾ ਫਿਰ ਜਦੋਂ ਜ਼ਿਆਦਾ ਬੋਲ ਕੇ ਆਪਾ ਖੋ ਕੇ ਤੇ ਫਿਰ ਉਹ ਤੁਸੀਂ ਗਵਾ ਬਹਿੰਦੇ ਆ, ਤੇ ਜੀ, ਉਹ ਫਿਰ ਇੱਕ ਰਿਸ਼ਤੇ ਦੀ ਪੱਕੀ ਜਿਹੜੀ ਆ ਉਹ ਕਾਂਟਾ ਵੱਜ ਜਾਂਦਾ, ਜਿੱਥੇ ਹੂੰ, ਜਿੱਥੇ ਗੰਢਣਾ ਹੁੰਦਾ ਆ, ਹਾਂਜੀ, ਉੱਥੇ ਜਿਹੜਾ ਉਹ ਪੱਕਾ ਤੋੜ ਵਿਛੋੜੇ ਵਾਲੀ ਗੱਲ ਜਿਹੜੀ ਉੱਥੇ ਉਹ ਬਣ ਹੂੰ, ਪੈਂਦੀ ਹੈ। ਸੋ ਇਹ ਪੇਸ਼ੈਂਸ ਤੇ ਬਹੁਤ ਇੰਪੋਰਟੈਂਸ ਆ, ਹਾਂ, ਬੜੀ ਮਹੱਤਤਾ ਆ ਜਿਹੜੀ ਹੂੰ, ਜ਼ਿੰਦਗੀ ਦੇ ਰਿਸ਼ਤਿਆਂ ਦੇ ਵਿੱਚ। ਮਾਮਲੇ 'ਚ ਤਾਂ ਬਹੁਤ ਹਾਂ, ਹਾਂ, ਰਿਸ਼ਤਿਆਂ ਦੀ ਕਿ ਹਰ ਇੱਕ ਹਰ ਚੀਜ਼ ਇੱਕ ਮਾਮਲੇ 'ਚ ਦੇ ਬਿਲਕੁਲ। ਵਿੱਚ ਜਿਹੜੀ ਉਹ ਆ, ਹੂੰ, ਪੇਸ਼ੈਂਸ ਇਸ ਲਈ ਵੀ ਪ੍ਰਵੀਨ ਜਿਹੜੀ ਉਹ ਜ਼ਰੂਰੀ ਆ। ਜੀ, ਅ, ਇਹ ਅਕਸਰ ਆਪਾਂ ਗੱਲ ਕਰਦੇ ਰਹਿੰਦੇ ਆ, ਹੂੰ, ਹੂੰ, ਇਕਨੋਮਿਕ ਤੌਰ ਤੇ ਵੀ ਤੁਸੀਂ ਜਿੱਦਾਂ ਦੱਸਿਆ, ਤੇ ਹੋਰ ਵੀ ਕਈ, ਹੂੰ, ਬੰਦਾ ਇੱਥੇ ਆਉਂਦਾ ਆ, ਕੋਈ ਜੀ, ਦੇਖਦਾ ਆ ਜੀ, ਵੀ ਯਾਰ ਇਹ ਬੰਦਾ ਇੰਨਾ ਕਾਮਯਾਬ ਆ, ਹੂੰ, 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 ਕੋਈ ਜਾਣਾ XYZ ਜਿਹੜਾ ਬੰਦਾ ਵੀ ਇਹ ਬੰਦਾ ਬਹੁਤ ਕਾਮਯਾਬ ਆ, ਹਾਂਜੀ, ਤੇ ਉਹ ਜਿਹੜਾ ਰੀਸੈਂਟਲੀ ਆਇਆ ਆ, ਹੂੰ, 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 ਉਹਦੇ ਮਨ 'ਚ ਇੱਛਾ ਹੁੰਦੀ ਵੀ ਮੈਂ ਵੀ ਓਨਾ ਹੀ ਕਾਮਯਾਬ ਹੋਵਾਂ। ਜੀ, ਉਹ 'ਚ ਕੋਈ ਮਾੜੀ ਗੱਲ ਨਹੀਂ ਉਹ ਸੋਚਣਾ, ਹਾਂਜੀ, ਕਾਮਯਾਬੀ ਨੂੰ ਪਾਉਣ ਦੇ ਲਈ, ਹੂੰ, ਮੰਜ਼ਿਲ ਤੱਕ ਪਹੁੰਚਣ ਦੇ ਲਈ ਮਿਹਨਤ ਕਰਨੀ, ਉਹ 'ਚ ਕੋਈ ਮਾੜੀ ਗੱਲ ਨਹੀਂ। ਹੂੰ, ਪਰ ਉਸਨੂੰ ਕਾਹਲੀ ਪੈ ਜਾਂਦਾ ਆ ਵੀ ਹੂੰ, ਮੈਂ ਇਸ ਮੁਕਾਮ ਤੇ ਜਲਦੀ ਜਿਹੜਾ ਉਹ ਪਹੁੰਚ ਜਾਈਏ, ਜੀ, ਰਾਈਟ? ਵੀ ਉਹ ਹੂੰ, ਇੰਨੀ ਜਲਦੀ ਜਿਹੜਾ ਉਹ ਪਹੁੰਚ ਜਾਈਏ, ਤੇ ਉਸ ਸਾਰੇ ਮਾਮਲੇ 'ਚ ਫਿਰ ਸਬਰ ਜਿਹੜਾ ਉਹ ਕਿਤੇ ਪਿੱਛੇ ਰਹਿ ਜਾਂਦਾ, ਜੀ, ਤੇ ਫਿਰ ਉਹ ਕਾਹਲੀ ਜਿਹੜੀ ਉਹ ਪੈ ਜਾਂਦੀ ਆ, ਹੂੰ, ਤੇ ਉਹ ਚੀਜ਼ ਨੂੰ ਹਾਸਲ ਕਰਨ ਦੇ ਲਈ ਸਬਰ ਤੋਂ ਬਗੈਰ ਕਾਹਲੀ ਦੇ ਵਿੱਚ ਫਿਰ ਕੁਛ ਨਾ ਕੁਛ ਗਲਤ ਹੋ ਜਾਂਦਾ, ਤੇ ਫਿਰ ਜੀ, ਜਦੋਂ ਉਹ ਗਲਤ ਹੁੰਦਾ ਆ, ਤੇ ਲੌਂਗ ਰਨ ਦੇ ਵਿੱਚ, ਲੰਮੀ ਰੇਸ ਦੇ ਵਿੱਚ, ਤਾਂ ਉਹ ਫਿਰ ਹਮੇਸ਼ਾ ਹੀ ਨੁਕਸਾਨਦੇਹ ਸਾਬਤ ਹੂੰ। ਜਿਹੜੀ ਉਹ ਚੀਜ਼ ਹੁੰਦੀ ਹੈ। ਜੇ ਤੁਹਾਡੇ ਕੋਲੇ ਪੇਸ਼ੈਂਸ ਨਹੀਂ ਨਾ, ਤੇ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਹਾਡਾ ਮਨ ਆ ਜਿਹੜਾ ਉਹ ਜ਼ਿਆਦਾ ਸਮਾਂ ਅਪਸੈਟ ਹੀ ਰਹੂਗਾ। ਹਾਂਜੀ, ਹਾਂਜੀ, ਹਾਂ, ਹਾਂ, ਤੁਹਾਨੂੰ ਚੀਜ਼ਾਂ ਤੁਹਾਡੀ ਮਰਜ਼ੀ ਨਾਲ, ਜਿੱਥੇ ਵੀ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਚੀਜ਼ ਹੋਊਗੀ, ਤੁਹਾਨੂੰ ਅਪਸੈਟ ਕਰ ਦੇਊਗੀ। ਹਾਂ, ਮਤਲਬ ਇਹ ਤਾਂ ਮਾਨਸਿਕ ਸਥਿਰਤਾ ਦੇ ਦੌਰ ਦੇ ਵਿੱਚ ਤਾਂ ਤੁਹਾਨੂੰ ਲੰਘਣਾ ਹੀ ਪਊਗਾ। ਹੂੰ, ਜੇਕਰ ਮੈਂ ਇਹਨੂੰ ਲੋੜਾਂ ਨਾਲ ਜੋੜ ਕੇ ਦੇਖੀਏ, ਆਪਾਂ ਜੇ ਲੋੜਾਂ ਦੇ ਸੰਦਰਭ ਤੋਂ ਗੱਲ ਕਰੀਏ, ਲੋੜਾਂ ਦੇ ਪੱਖ ਤੋਂ ਗੱਲ ਕਰੀਏ, ਤਾਂ ਮੈਨੂੰ ਇੱਕ ਟੀਚਰ ਦੀ ਸੁਣਾਈ ਕਹਾਣੀ ਯਾਦ ਆ ਗਈ, ਬੜੀ ਸੋਹਣੀ ਗੱਲ ਆ ਉਹ। ਜੀ, ਕਹਿੰਦੇ ਕੋਈ ਰਾਜਾ ਸੀਗਾ, ਤੇ ਹੂੰ, ਉਹ ਇੱਕ ਦਿਨ ਸੋਚੀ ਪਿਆ ਬਿਮਾਰ ਹੋ ਗਿਆ, ਤੇ ਉਹਨੂੰ ਪੁੱਛਿਆ ਉਹਦੇ ਪਰਿਵਾਰ ਨੇ ਕਿ ਬਈ ਕੀ ਗੱਲ ਆ, ਤੂੰ ਬਿਮਾਰ ਕਾਹਤੋਂ ਹੋ ਗਿਆ? ਕਹਿੰਦਾ ਮੈਂ ਕੈਲਕੂਲੇਟ ਕਰਕੇ ਦੇਖਿਆ ਵੀ ਆਪਣੀਆਂ 7 ਪੁਸ਼ਤਾਂ ਬਹਿ ਕੇ ਖਾ ਸਕਦੀਆਂ, 8ਵੀਂ ਲਈ ਔਖਾ ਹੋ ਜਾਊਗਾ। ਮਤਲਬ ਇੱਕ ਉਹੀ ਹੈ ਨਾ ਕਿ ਸਬਰ ਹੈ ਨਹੀਂ, ਤੇ ਉਹ ਮਾਨਸਿਕ ਗਵਾਚ ਗਿਆ ਸਾਰਾ ਸੰਤੁਲਨ,
ਤੇ ਉਸ ਚਕਾਚੌਂਧ ਦੇ ਵਿੱਚ ਉਹ ਕੈਲਕੂਲੇਸ਼ਨ ਦੇ ਵਿੱਚ ਫਸ ਗਿਆ। ਤੇ ਜਦੋਂ ਉਹ ਕਹਿੰਦੇ ਵੀ ਠੀਕ ਹੈ, ਕੋਈ ਗੱਲ ਨਹੀਂ ਵੀ 7 ਕਮਾਉਣਗੀਆਂ ਵੀ ਤਾਂ 7 ਨੇ ਕੰਮ ਵੀ ਤਾਂ ਕਰਨਾ ਹੈ, ਵੀ ਚਲੋ ਇਹਦੇ 'ਚ ਹੁਣ ਆਪਣਾ ਕੋਈ ਨੀਗਾ, ਆਪਾਂ ਜਿੰਨਾ ਆਪਣਾ ਕੀਤਾ, ਜੋ ਆਪਾਂ ਨੂੰ ਮਿਲਿਆ ਸੀ ਆਪਾਂ ਉਹਦੇ 'ਚ ਸੁਧਾਰ ਕੀਤਾ, ਲੋਕਾਂ ਦੀ ਜ਼ਿੰਦਗੀ ਸੁਖਾਲੀ ਕੀਤੀ, ਆਪਾਂ ਟੈਕਸ ਹਟਾਏ ਆ, ਲੋਕਾਂ ਦੇ ਕਰਜ਼ਾ ਤੋਂ ਘਟਾਏ ਆ, ਚਲੋ ਇਟਸ ਓਕੇ, ਕੋਈ ਗੱਲ ਨਹੀਂ। ਕਾਲ ਵੀ ਪੈਂਦੇ ਰਹਿੰਦੇ ਆ, ਰਾਜਿਆਂ ਤੇ ਮੁਸੀਬਤਾਂ ਵੀ ਆਉਂਦੀਆਂ, ਇਹ ਕੋਈ ਗੱਲ ਨਹੀਂ। ਕਹਿੰਦਾ ਨਹੀਂ, ਮੈਨੂੰ 8ਵੀਂ ਦਾ ਫਿਕਰ ਆ। ਤੇ ਉਹ ਚਲੋ ਮਤਲਬ ਇੰਨਾ ਕੁ ਬਿਮਾਰ ਹੋ ਗਿਆ ਵੀ ਉਹਦਾ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਗਿਆ, ਸੋਚਦਾ ਓਵਰ ਥਿੰਕਿੰਗ ਕਰੀ ਗਿਆ ਇਸ ਗੱਲ ਨੂੰ। ਉਹ ਕਿਸੇ ਸੁਲਝੇ ਬੰਦੇ ਕੋਲੇ ਗਿਆ, ਕਿਸੇ ਪੀਰ ਫਕੀਰ ਕੋਲੇ, ਉਹਨੂੰ ਦੱਸਿਆ ਤੇ ਉਹ ਕਹਿੰਦਾ ਵੀ ਇਹਦਾ ਇੱਕੋ ਹੀ ਹੱਲ ਹੈ ਵੀ ਰਾਜਾ, ਤੂੰ ਪਰਜਾ ਜਿਹੜੀ ਆ ਉਹਨੂੰ ਤੂੰ ਅਨਾਜ ਵੰਡ ਦੇ ਤੇ ਤੂੰ ਠੀਕ ਹੋ ਜਾਏਗਾ। ਉਹ ਕਹਿੰਦਾ ਅੱਛਾ, ਕਹਿੰਦਾ ਹਾਂ ਚਲੋ ਠੀਕ ਆ। ਉਹ ਅਨਾਜ ਵੰਡਦਾ ਜਿਵੇਂ ਘਰਾਂ ਘਰਾਂ 'ਚ ਜਾਂਦਾ ਤੇ ਉਹ ਇੱਕ ਬਜ਼ੁਰਗ ਬੀਬੀ ਦਾ ਘਰ ਆਉਂਦਾ ਤੇ ਉਹ ਇੱਕ ਬੱਚਾ ਉਹਦੇ 'ਚੋਂ ਨਿਕਲਦਾ। ਉਹ ਕਹਿੰਦੇ ਵੀ ਰਾਜਾ ਅਨਾਜ ਵੰਡ ਰਿਹਾ ਤੇ ਤੁਸੀਂ ਅਨਾਜ ਲੈ ਲਓ, ਰਾਜੇ ਤੋਂ ਤੁਹਾਨੂੰ ਲੋੜ ਹੋਣੀ ਹੈ। ਉਹ ਕਹਿੰਦਾ ਮੈਂ ਦੇਖਦਾ, ਆਪਦੀ ਦਾਦੀ ਤੋਂ ਪੁੱਛਦਾ। ਬੱਚਾ ਕਹਿੰਦਾ ਤੇ ਉਹ ਆਪਣੀ ਦਾਦੀ ਤੋਂ ਪੁੱਛਣ ਗਿਆ ਤੇ ਉਹ ਕਹਿੰਦੀ ਪੁੱਤ ਵੀ ਆਪਣੇ ਸ਼ਾਮ ਜੋਗਾ ਪਿਆ ਤੇ ਸਵੇਰ ਦਾ ਵੇਖ ਲਾਂਗੇ, ਕੋਈ ਗੱਲ ਨਹੀਂ, ਤੇਰਾ ਬਾਪੂ ਬਾਹਰੋਂ ਕਮਾ ਕੇ ਲਿਆਊਗਾ ਤੇ ਆਪਾਂ ਸਵੇਰੇ ਖਾ ਲਾਂਗੇ ਅਗਲੇ ਦਿਨ, ਸ਼ਾਮ ਦਾ ਆਪਣਾ ਹੈਗਾ। ਤੇ ਉਹ ਬੜਾ ਹੈਰਾਨ ਹੋਇਆ। ਉਹ ਕਹਿੰਦਾ ਯਾਰ ਮੈਂ 8ਵੀਂ ਪੁਸ਼ਤ ਦਾ ਫਿਕਰ ਕਰ ਰਿਹਾ ਤੇ ਇੱਥੇ ਸ਼ਾਮ ਦਾ ਹੀ ਸਿਰਫ ਡੰਗ ਸਾਰਨ ਦੀ ਗੱਲ ਆ। ਉਹਨੇ 'ਚ ਵੀ ਸੰਤੁਸ਼ਟੀ ਆ, ਉਹਨੂੰ ਸਬਰ ਆ। ਹਾਂ, ਤੇ ਮੈਂ ਕਹਿੰਦਾ ਉਸ ਚੀਜ਼ ਲਈ ਤੜਪ ਰਿਹਾ, ਮਤਲਬ ਜਿਹੜੀ ਚੀਜ਼ ਮੈਂ ਨਾ ਦੇਖਣੀ ਹੈ, ਨਾ ਮੈਂ ਉਹਦੇ ਲਈ ਮੈਂ ਜ਼ਿੰਮੇਵਾਰ ਆ, ਨਾ ਮੇਰੀ ਉਹਦੇ ਲਈ ਕੋਈ ਅਕਾਊਂਟੇਬਿਲਿਟੀ ਹੈ, ਨਾ ਰਿਸਪੋਂਸੀਬਿਲਿਟੀ ਹੈ। ਤੇ ਇੱਕ ਇਹ ਲੋਕ ਨੇ ਜਿਨ੍ਹਾਂ ਨੇ ਸਿਰਫ ਇੱਕ ਡੰਗ ਦਾ ਹੀ ਫਿਕਰ ਹੈ ਤੇ ਉਹਦੇ ਲਈ ਇਸ ਉਮੀਦ ਹੈ ਕਿ ਅਸੀਂ ਜਿਹੜੀ ਕਿਰਤ ਕਰ ਰਹੇ ਹਾਂ ਉਹਦੇ ਨਾਲ ਉਸ ਤੋਂ ਅਗਲਾ ਡੰਗ ਅਸੀਂ ਟਪਾ ਲਾਂਗੇ। ਮਤਲਬ ਕਿਰਤ ਤੁਹਾਨੂੰ ਇਹ ਨਹੀਂ ਗਾ ਕਿ ਕਿਰਤ ਕਰਨਾ ਕੋਈ ਗਲਤ ਗੱਲ ਹੈ ਜਾਂ ਕਿਰਤੀ ਬੰਦਾ ਕਦੇ ਅਮੀਰ ਨਹੀਂ ਹੋ ਸਕਦਾ, ਪਰ ਕਿਰਤੀ ਬੰਦਾ ਮਾਨਸਿਕ ਤੌਰ ਤੇ ਬੜਾ ਤਾਕਤਵਰ ਹੁੰਦਾ। ਕਿਰਤ ਤੁਹਾਨੂੰ ਅੰਦਰੋਂ ਇੱਕ ਅਧਿਆਤਮਿਕ ਤੌਰ ਤੇ ਤੁਹਾਨੂੰ ਇੱਕ ਜਿਵੇਂ ਆਪਾਂ ਕਹਿ ਲਈਏ ਨਾ, ਸੰਤੁਸ਼ਟੀ ਦਿੰਦੀ ਹੈ ਕਿ ਯਾਰ ਆਹ ਚੀਜ਼ ਠੀਕ ਆ, ਆਪਾਂ ਕਮਾ ਰਹੇ ਹਾਂ, ਖਾ ਰਹੇ ਹਾਂ। ਸੋ ਇਹਨੂੰ ਹੁਣ ਤੁਸੀਂ ਮਾਡਰਨਾਈਜੇਸ਼ਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਢਾਲ ਸਕਦੇ ਹੋ। ਕਈ ਬੰਦੇ ਇੱਥੇ ਸਾਰਾ ਕੁਛ ਹੈਗਾ, ਉੱਥੇ ਹੈਗਾ, ਪੰਜਾਬ ਦੇ ਵਿੱਚ ਹੈਗਾ, ਬਹੁਤ ਵਧੀਆ ਐਮਪਾਇਰ ਖੜੇ ਨੇ, ਬਿਜ਼ਨਸ ਖੜੇ ਨੇ, ਪਰ ਬਾਵਜੂਦ ਇਸ ਦੇ ਫਿਰ ਵੀ ਫਿਕਰ ਹੈ, ਫਿਰ ਵੀ ਸ਼ਾਰਟਕੱਟ, ਫਿਰ ਵੀ ਸਮਾਰਟ ਵਰਕ, ਫਿਰ ਵੀ ਇਹ ਕਿ ਯਾਰ ਇੱਧਰੋਂ ਵੀ ਐਂ ਕਰਦਾ, ਉੱਧਰੋਂ ਵੀ। ਉਹਦੇ 'ਚ ਹੱਕ ਮਾਰੀਆਂ ਵੀ ਆਈ ਜਾਂਦੀਆਂ ਲੋਕਾਂ ਨੂੰ, ਜੀ ਬੜਾ ਉਹਦੇ ਕੁਛ 'ਚ ਠੱਗੀਆਂ ਠੋਰੀਆਂ ਵੀ, ਬੜਾ ਕੁਛ ਫਿਰ ਗਲਤ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਫਿਰ ਤੁਸੀਂ ਉਹ ਵਾਲੀ ਪਟੜੀ ਤੇ ਚੜ੍ਹ ਜਾਂਦੇ ਆ। ਹਾਂਜੀ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਪਿੱਛੇ ਰਹਿ ਹਾਂਜੀ, ਜਾਂਦੀਆਂ। ਅਸੀਂ ਇੱਥੇ ਭੁੱਲ ਜਾਂਦੇ ਹਾਂ ਵੀ ਜਿਹੜੇ ਕਾਮਯਾਬ ਲੋਕਾਂ ਨੂੰ ਅਸੀਂ ਦੇਖ ਰਹੇ ਹਾਂ, ਉਹਨਾਂ ਨੂੰ ਕਿਸੇ ਨੂੰ 4 ਦਹਾਕੇ ਹੋ ਗਏ, ਕਿਸੇ ਨੂੰ 3 ਦਹਾਕੇ ਹੋ ਗਏ, ਕਿਸੇ ਨੂੰ 2 ਹੋ ਗਿਆ, ਕਿਸੇ ਨੂੰ 1 ਹੋਇਆ। ਇੱਕ ਅਰਸਾ ਜ਼ਿੰਦਗੀ ਦਾ ਦੇਖੋ, ਕੋਈ ਕਾਮਯਾਬ ਬੰਦਾ 4 ਦਹਾਕਿਆਂ 'ਚ ਕਾਮਯਾਬ ਹੋਇਆ, ਅੱਧੀ ਸਦੀ ਕਿਸੇ ਨੇ ਲਾ ਦੇਣੀ। ਕਾਮਯਾਬ ਨੂੰ ਛੋਟੀ ਗੱਲ ਥੋੜ੍ਹਾ ਹੈ। ਨਹੀਂ ਬਿਲਕੁਲ ਉਹੀ ਨਾ, ਫਿਰ ਉਹ ਆਪਾਂ ਅੱਜ ਦੇ ਸੰਦਰਭ ਦੇ ਵਿੱਚ ਵੀ ਜੇ ਪੇਸ਼ੈਂਸ ਦੀ ਆਪਾਂ ਗੱਲ ਕਰੀਏ ਤਾਂ ਪ੍ਰਵੀਨ, ਉਹ ਜਿਹੜੇ ਦੌਰ 'ਚੋਂ ਆਪਾਂ ਇਸ ਟਾਈਮ ਲੰਘ ਰਹੇ ਹਾਂ, ਹਾਂਜੀ, ਉਹ ਜ਼ਰੂਰੀ ਤਾਂ ਪਹਿਲੋਂ ਵੀ ਸੀਗਾ ਤੇ ਹੁਣ ਵੀ ਓਨਾ ਹੀ ਜ਼ਰੂਰੀ ਆ ਪੇਸ਼ੈਂਸ, ਹੈ ਨਾ ਜੀ। ਮੈਂ ਇਹਨੂੰ ਅੱਜ ਦੇ ਇਕਨੋਮਿਕ ਹਾਲਾਤਾਂ ਨਾਲ ਜੋੜ ਕੇ ਵੀ ਇਸ ਲਈ ਇਸ ਲਈ ਉਹਨਾਂ ਤੇ ਅਪਲਾਈ ਕਰ ਸਕਦੇ, ਬਿਲਕੁਲ ਅਪਲਾਈ ਕਰ ਸਕਦੇ ਵੀ ਹੁਣ ਜਿਹੜਾ ਵਕਤ ਆ, ਸਭ ਤੋਂ ਜ਼ਿਆਦਾ ਜਿਹੜਾ ਸਬਰ ਵਾਲਾ ਜਿਹੜਾ ਉਹ ਵਕਤ ਆਪਾਂ ਨੂੰ ਰੱਖਣ ਦੀ ਜ਼ਰੂਰਤ ਆ। ਹਾਂਜੀ। ਸਥਿਤੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੱਦਾਂ ਦੀ ਜਿਹੜੀ ਉਹ ਹੋ ਸਕਦੀ ਆ ਜੀ, ਤੇ ਤੁਹਾਡੀ ਹੁਣ ਦੀ ਕੀਤੀ ਹੋਈ ਪੇਸ਼ੈਂਸ ਜਿਹੜੀ ਆ, ਵਰਤੀ ਹੋਈ ਜਿਹੜੀ ਉਹ ਪੇਸ਼ੈਂਸ ਆ, ਉਹਨੇ ਤੁਹਾਨੂੰ ਫਾਇਦਾ ਹੀ ਜਿਹੜਾ ਇਸ ਚੀਜ਼ ਦੇ ਵਿੱਚ ਦੇਣਾ ਆ ਜੀ। ਉਹ ਬੰਦਾ ਨਾ ਕਈ ਵਾਰੀ ਇਹ ਸੋਚ ਦੇ ਵਿੱਚ, ਜਿੱਦਾਂ ਕਿਹਾ ਵੀ 8ਵੀਂ ਪੁਸ਼ਤ ਦੇ ਉਹ ਰਾਜੇ ਦੀ ਤੁਸੀਂ ਗੱਲ ਕਰਦੇ ਆ, ਬੰਦਾ ਨਾ ਅਗਲੇ ਜਿਹੜੇ 30-40 ਸਾਲ ਪਹਿਲਾਂ ਹੀ ਜਿਹੜਾ ਅੱਗੇ ਦੀ ਜਿਹੜੀ ਉਹ ਸੋਚਣ ਲੱਗ ਜਾਂਦਾ ਹੈ, ਜਿਹੜਾ ਜੇ ਕੱਲ ਦਾ ਦਿਨ ਆਉਣਾ ਉਹਦੇ ਬਾਰੇ ਤਾਂ ਪਤਾ ਨਹੀਂ ਹੈ, ਜਿਹੜਾ ਸਵਾਸ ਆਇਆ ਉਹ ਨਿਕਲਣਾ ਆ ਕਿ ਬਸ ਜਾਨ ਨਿਕਲਣੀ, ਇਹ ਨਹੀਂ ਆਪਾਂ ਨੂੰ ਪਤਾ, ਰਾਈਟ। ਸੋ ਦੂਰ ਜਦੋਂ ਆਪਾਂ ਜ਼ਿਆਦਾ ਪਹੁੰਚ ਜਾਂਦੇ ਆ, ਉਦੋਂ ਫਿਰ ਗੜਬੜ ਜਿਹੜੀ ਉਹ ਹੋਣ ਲੱਗ ਜਾਂਦੀ ਆ। ਹਾਂ, ਦੂਰ ਦੀ ਸੋਚ ਕੇ ਫੈਸਲੇ ਲੈਣੇ 'ਚ ਕੋਈ ਇਦਾਂ ਮਾੜੀ ਨਹੀਂ ਆ, ਪਰ ਥੋੜਾ ਜਿਹਾ ਜਿਹੜਾ ਆਪਣੇ ਆਪ ਤੇ ਯਕੀਨ ਜਿਹੜਾ ਉਹ ਰੱਖ ਕੇ ਚੱਲਣਾ ਚਾਹੀਦਾ। ਇੱਕ ਕੋਟ ਬੜਾ ਸੋਹਣਾ ਆ ਪ੍ਰਵੀਨ, ਕਹਿੰਦੇ ਪੇਸ਼ੈਂਸ ਇਜ਼ ਨਾਟ ਦੀ ਅਬਿਲਿਟੀ ਟੂ ਵੇਟ, ਬਟ ਦੀ ਅਬਿਲਿਟੀ ਟੂ ਕੀਪ ਅ ਗੁੱਡ ਐਟੀਟਿਊਡ ਵਾਈਲ ਵੇਟਿੰਗ। ਜਦੋਂ ਇੰਤਜ਼ਾਰ ਕਰਦੇ ਹੋਏ, ਕੱਲਾ ਇੰਤਜ਼ਾਰ ਕਰਨ ਦੀ ਅਬਿਲਿਟੀ ਨੂੰ ਜਿਹੜਾ ਉਹ ਪੇਸ਼ੈਂਸ ਨਹੀਂ ਆ, ਵੀ ਉਦੋਂ ਆਪਣੇ ਮਨ ਦਾ ਸੁਭਾਅ ਵੀ ਚੰਗਾ ਰੱਖਣਾ ਵਾਈਲ ਵੇਟਿੰਗ, ਜਿਹੜੇ ਉਹ ਆਪਾਂ ਨੂੰ ਉਹ ਜਿਹੜੀ ਪੇਸ਼ੈਂਸ ਉਹ ਚੀਜ਼ ਆ ਅਸਲੀ, ਉਹ ਜਿਹੜੀ ਚੀਜ਼ ਆ। ਆਪਾਂ ਕਾਫੀ ਦੀ ਲਾਈਨ 'ਚ ਲੱਗੇ ਹੋਈਏ, 2 ਮਿੰਟ ਵੱਧ ਲੱਗ ਜਾਣ ਤਾਂ ਆਪਾਂ ਕਾਹਲੇ ਪੈਣ ਲੱਗ ਜਾਂਦੇ ਆ, ਅਗਲੇ ਨੂੰ ਗਾਲਾਂ 20 ਜਿਹੜੀਆਂ ਉਹ ਕੱਢਣ ਲੱਗ ਜਾਂਦੇ ਆ, ਤੈਨੂੰ ਦਿਸਦਾ ਨਹੀਂ ਆ। ਉਹ ਕਾਫੀ ਜਦੋਂ ਤੁਸੀਂ ਪਿਕ ਕਰ ਰਹੇ ਹੁੰਦੇ ਆ
ਤਾਂ ਅਜੇ ਤੁਸੀਂ ਸੋਚ ਹੀ ਰਹੇ ਹੁੰਦੇ ਆ ਤੇ ਪਿਛਲਾ ਬੰਦਾ ਉਹ ਤੋਂ ਵੀ ਕਾਲਾ ਹੁੰਦਾ, ਯਾਰ ਤੈਨੂੰ ਪਤਾ ਨਹੀਂ ਇੰਨੇ ਚਿਰ ਦਾ ਤੂੰ ਲਾਈਨ 'ਚ ਲੱਗਾ, ਏਦਾਂ ਮੈਂ ਲੇਟ ਹੋ ਗਿਆ। ਗੱਡੀ ਤੇ ਜਾਂਦੇ ਹੋਈਏ ਕੋਈ ਕਾਹਲੀ ਦੇਣੀ ਅੱਗੋਂ ਦੀ, ਖੱਬਿਓਂ ਸੱਜਿਓਂ ਦੀ, ਉੱਤੋਂ ਥੱਲੋਂ ਦੀ ਤਾਂ ਕੱਢਣ ਦੀ ਜਿਹੜੀ ਉਹ ਕਰਦੇ ਆ। ਸੋ ਪੇਸ਼ੈਂਸ ਜਦੋਂ ਜਿਹੜੀ ਉਹ ਨਹੀਂ ਰਹਿੰਦੀ ਤਾਂ ਉਦੋਂ ਫਿਰ ਇੱਦਾਂ ਦੀਆਂ ਜਿਹੜੀਆਂ ਤੁਸੀਂ ਹਰਕਤਾਂ ਜਿਹੜੀਆਂ ਉਹ ਕਰ ਜਾਂਦੇ ਆ, ਤਾਂ ਉਹ ਨੁਕਸਾਨ ਵੀ, ਐਕਸੀਡੈਂਟ ਵੀ ਹੋ ਜਾਂਦਾ ਹੈ। ਕਿਸੇ ਦੇ ਨਾਲ ਐਵੇਂ ਲੜੂਗੇ ਤੁਸੀਂ, ਕਿਸੇ ਦੇ ਨਾਲ ਜਿਹੜੇ ਸਿਰ ਖਪਾਈ ਜਿਹੜੀ ਉਹ ਕਰੋਗੇ, ਸੋ ਉਹ ਬੜਾ ਔਖਾ ਆ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਵੀ ਅੱਜ ਦੇ ਹੁਣ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜੇ ਆਰਥਿਕ ਤੌਰ ਦੇ ਉੱਤੇ ਤੁਸੀਂ ਫੈਸਲੇ ਜਿਹੜੇ ਉਹ ਲੈਣੇ ਆ, ਜੇ ਪੇਸ਼ੈਂਸ ਦੇ ਨਾਲ, ਸਬਰ ਦੇ ਨਾਲ, ਬੇਫਜ਼ੂਲ ਚੀਜ਼ ਨੂੰ ਨਾ ਖਰੀਦਦੇ ਹੋਏ ਜੋ ਕੁਝ ਹੈਗਾ ਉਹਨੇ ਦੇ ਵਿੱਚ ਗੁਜ਼ਾਰਾ ਕਰਨ ਵਾਲੀ ਗੱਲ ਕਰਦੇ ਆ, ਤਾਂ ਉਹ ਬਹੁਤ ਜਿਹੜਾ ਤੁਹਾਨੂੰ ਫਾਇਦਾ ਜਿਹੜਾ ਇਵੈਂਚੁਅਲੀ ਜਿਹੜੀ ਉਹ ਚੀਜ਼ ਪਹੁੰਚਾਊਗੀ। ਹੁਣ ਇੱਕ ਆਪਾਂ ਕਿਸਾਨ ਨੂੰ ਦੇਖਦੇ ਆ ਜਾਂ ਇੱਕ ਬੈਕਯਾਰਡ ਜਿਹੜਾ ਗਾਰਡਨਰ ਆ, ਘਰ ਦੇ ਵਿੱਚ ਜਿਹੜਾ ਮਾੜਾ ਮੋਟਾ ਕਰਦੇ ਆ, ਕੋਈ ਬੀ ਲਾਉਂਦਾ ਹੈ, ਕੋਈ ਕੁਛ ਲਾਉਂਦਾ, ਉਹਨੂੰ ਵੀ ਪਤਾ ਆ ਵੀ ਇਹਦਾ ਪਾਲਣ ਪੋਸ਼ਣ ਵੀ ਕਰਨਾ ਹੈ, ਇਹਨੂੰ ਸਮੇਂ ਤੇ ਪਾਣੀ ਵੀ ਦੇਣਾ, ਖਾਦ ਵੀ ਦੇਣੀ, ਗੋਡੀ ਵੀ ਕਰਨੀ, ਬੜਾ ਕੁਛ ਜਿਹੜਾ ਉਹ ਕਰਨਾ ਪੈਂਦਾ ਆ। ਇਹ ਤਾਂ ਹੈ ਨਹੀਂ ਜੇ ਇੰਪੇਸ਼ੈਂਟ ਹੋਊਗਾ ਤਾਂ ਬੀ ਪਾਊਗਾ, ਤੀਜੇ ਦਿਨ ਪੁੱਟ ਕੇ ਦੇਖੀ ਜਾਊਗਾ, ਲੱਗਾ ਹੀ ਕੁਛ ਨਹੀਂ ਅਜੇ, ਲੱਗਾ ਹੀ ਕੁਛ ਨਹੀਂ ਅਜੇ ਤਾਂ ਉਹਨੇ ਪੁੰਗਰਨਾ, ਫਿਰ ਉਹਨੇ ਥੋੜਾ ਵੱਡੇ ਹੋਣਾ, ਫਿਰ ਉਸ ਤੋਂ ਬਾਅਦ ਜਾ ਕੇ ਫਲ ਜਿਹੜਾ ਉਹ ਲੱਗਣਾ। ਕਿਤੇ 3 ਮਹੀਨੇ ਲੱਗ ਜਾਂਦੇ, ਕਿਸੇ ਨੂੰ 4 ਲੱਗ ਜਾਂਦੇ, ਚਲੋ ਕਿਸੇ ਦੇ ਵੱਧ ਘੱਟ ਜਿਹੜੇ ਉਹ ਹੁੰਦੇ ਹੋਣਗੇ। ਪਰ ਜੇ ਉਹ ਪੇਸ਼ੈਂਸ ਨਹੀਂ ਰੱਖੋਗੇ, ਸਬਰ ਜੇ ਤੁਸੀਂ ਉਹਦੇ ਵਿੱਚ ਨਹੀਂ ਰੱਖੋਗੇ, ਤਾਂ ਫਿਰ ਤੁਸੀਂ ਜਿਹੜਾ ਉਹ ਕੰਮ ਖਰਾਬ ਹੋ ਜਾਓ। ਕਹਾਣੀ ਬੜੀ ਵਧੀਆ ਨਾ, ਸਾਰਿਆਂ ਨੇ ਜਿਹੜੇ ਆ ਜਿਹੜੀ ਇੱਕ ਕੁਕੜੀ ਹੈ ਸੋਨੇ ਦਾ ਅੰਡਾ ਦੇਣ ਵਾਲੀ, ਸੁਣੀ ਹੋਈ ਆ, ਮੈਂ ਜਲਦੀ ਪਹਿਲਾਂ ਹੀ ਸੋਨੇ ਦਾ ਸਾਰੇ ਹੀ ਆਂਡੇ ਕੱਢ, ਉਹਨੇ ਨੂੰ ਕੁਕੜੀ ਮਾਰ ਪੈਂਦੇ ਆ, ਤੇ ਨਾ ਉਹ ਜਿਹੜਾ ਇੱਕ ਵੀ ਮਿਲਦਾ ਸੀ ਉਹ ਵੀ ਜਾਂਦਾ ਲੱਗਦਾ ਹੈ। ਸੋ ਇਹ ਸਬਰ ਆਪਾਂ ਨੂੰ ਰੱਖਣਾ ਜਿਹੜਾ ਇਸ ਚੀਜ਼, ਇਹੋ ਜਿਹੀਆਂ ਚੀਜ਼ਾਂ ਦੇ ਲਈ ਬੜਾ ਜ਼ਰੂਰੀ ਹੈ। ਇੱਕ ਇਹ ਚੀਜ਼ ਆ, ਰੁੱਤ ਬੜੀ ਜ਼ਰੂਰੀ ਆ। ਬੀਜ ਦੇ ਪੁੰਗਰਨ ਦੀ ਰੁੱਤ ਹੋਰ ਆ, ਉਹਦੇ ਵਧਣ ਫੁੱਲਣ ਦੀ ਰੁੱਤ ਹੋਰ ਆ। ਉਹਨੂੰ ਜਦੋਂ ਫਲ ਲੱਗਦਾ, ਉਹਨੂੰ ਜਦੋਂ ਮਤਲਬ ਉੱਪਰ ਕੁਛ ਲੱਗਣਾ, ਉਹਦੇ ਕੁਛ ਵੀ ਉਤਪਾਦ ਉਹਨੇ ਕਰਨਾ, ਉਹਦੀ ਰੁੱਤ ਹੋਰ ਆ। ਕਣਕ ਆਪਾਂ ਬੀਜਦੇ ਆ, ਸਰਦੀ ਆਉਂਦੀ ਹੁੰਦੀ ਹੈ, ਜਦੋਂ ਉਹ ਵੱਡੀ ਹੁੰਦੀ ਹੈ ਉਦੋਂ ਪੂਰਾ ਪੀਕ ਤੇ ਹੁੰਦਾ, ਕੋਰਾ ਵੀ ਪੈਂਦਾ, ਧੁੰਦਾਂ ਵੀ ਪੈਂਦੀਆਂ, ਪਰ ਜਦੋਂ ਉਹ ਫਲ ਪੱਕ ਕੇ ਤਿਆਰ ਹੋ ਜਾਂਦਾ ਤਾਂ ਆਪਾਂ ਵੇਖਿਆ ਵਿਸਾਖੀ ਵੇਲੇ ਗਰਮੀ ਹੁੰਦੀ ਹੈ। ਸੋ ਇਹ ਪੜਾਅ ਨੇ। ਇਸੇ ਤਰ੍ਹਾਂ ਹੀ ਮਤਲਬ ਜਿਹੜਾ ਬੱਚਾ 5ਵੀਂ 6ਵੀਂ ਮਿਡਲ ਮੈਟ੍ਰਿਕ 'ਚ ਜਾਂਦਾ, ਉਹ ਇਹ ਥੋੜਾ ਕਿ ਉਹ ਮੈਟ੍ਰਿਕ 'ਚ ਪਾਸ ਹੁੰਦਾ ਹੀ ਉਹ ਗੋਲਡ ਮੈਡਲਿਸਟ ਯੂਨੀਵਰਸਿਟੀ 'ਚ ਲੈ ਆਉਂਦਾ। ਉਹਦੇ ਵਾਸਤੇ ਵੀ ਤੁਹਾਨੂੰ 5 ਸਾਲ 3 ਸਾਲ ਗ੍ਰੈਜੂਏਸ਼ਨ ਜਾਂ ਆਫਟਰ ਗ੍ਰੈਜੂਏਸ਼ਨ ਤੋਂ ਮਾਸਟਰਸ ਦੇ ਵਿੱਚ 2 ਸਾਲ ਲੱਗ ਜਾਂਦੇ ਆ। ਸੋ ਇੱਕ ਵਕਫਾ ਹੈ। ਇਹੀ ਜਿਹੜਾ ਤੁਸੀਂ ਗੱਲ ਕਹੀ ਨਾ, ਕੋਰਟ ਇਹਨਾਂ ਚੀਜ਼ਾਂ ਤੇ ਬੜੀ ਢੁੱਕਦੀ ਹੈ ਕਿ ਉਹ ਪੇਸ਼ੈਂਸ, ਵੇਟਿੰਗ 'ਚ ਪੇਸ਼ੈਂਸ ਰੱਖਣਾ, ਇਹੀ ਇੱਕ ਗੁੱਡ ਐਟੀਟਿਊਡ ਰੱਖਣਾ, ਗੁੱਡ ਐਟੀਟਿਊਡ ਜਿਹੜਾ ਉਹ ਰੱਖਣਾ, ਉਹ ਬਹੁਤ ਜ਼ਰੂਰੀ ਹੈ। ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਰਾਜਕੇਂਦਰ ਪਾਲੀ ਸ਼ਰਮਾ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸ਼ਰਮਾ ਜੀ, ਜਿਹੜਾ ਸਬਰ ਸੰਤੋਖ ਦੀ ਗੱਲ ਆ, ਇੱਕ ਨਿੱਕਾ ਜਿਹਾ ਨੁਕਤਾ ਆ, ਇੱਕ ਸਫਲ ਜ਼ਿੰਦਗੀ ਵਾਸਤੇ ਤੁਹਾਡਾ ਪੂਰਾ ਕਰੈਕਟਰ ਦੇ ਪੱਖੋਂ ਤੁਸੀਂ ਬੰਦਾ ਜਿਹੜਾ ਹੈ ਪੂਰਾ ਇਨਸਾਨ ਹੋਣਾ ਚਾਹੀਦਾ ਆ। ਜੇ ਤੁਸੀਂ ਸਫਲ ਜੀਵਨ ਗੁਜ਼ਾਰਨਾ ਚਾਹੁੰਦੇ, ਜੇ ਸਫਲ ਜ਼ਿੰਦਗੀ ਚਾਹੁੰਦੇ, ਇੱਕ ਚੰਗਾ ਸਮਾਜ ਚਾਹੁੰਦੇ ਆ ਨਾ, ਇਹ ਤੇ ਇੱਕ ਨੁਕਤਾ ਆ ਸਬਰ ਸੰਤੋਖ ਦਾ। ਇਹ ਹੈਗਾ ਆ ਬੰਦੇ ਦਾ ਕਰੈਕਟਰ। ਤੁਸੀਂ ਪੂਰਨ ਇਨਸਾਨ ਹੈਗੇ ਆ। ਇੱਕ ਵਧੀਆ ਡਾਕਟਰ, ਇੰਜੀਨੀਅਰ, ਉਹ ਗਾਇਕ ਹੋਣਾ ਹੋਰ ਗੱਲ, ਇੱਕ ਵਧੀਆ ਇਨਸਾਨ ਹੋਣਾ ਗੱਲ ਹੋਰ ਗੱਲ ਆ। ਸਾਡੇ ਸਮਾਜ ਵਿੱਚ ਅੱਜ ਕੱਲ੍ਹ ਜੋ ਕੁਛ ਵੀ ਗਲਤ ਮਾੜਾ ਕੁਛ ਹੋ ਰਿਹਾ ਆ, ਉਹ ਇਸ ਕਰਕੇ ਹੋ ਰਿਹਾ ਕਿ ਅਸੀਂ ਸਾਡੇ 'ਚ ਇਨਸਾਨੀਅਤ ਹੈ ਨਹੀਂ ਜੀ। ਇਹਦੇ ਬਾਰੇ ਮੈਂ ਕੁਝ ਵਿਚਾਰ ਕਰਨਾ ਚਾਹੁੰਦਾ, ਤੁਸੀਂ ਕਹੋਗੇ ਤਾਂ ਮੈਂ। ਜੀ ਜ਼ਰੂਰ। ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਸਾਡੇ ਗੁਰੂ ਨਾਨਕ ਦੇਵ ਜੀ, ਸਾਡੇ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਕਰੈਕਟਰ ਨੂੰ ਬਹੁਤ ਪਹਿਲ ਦਿੱਤੀ ਆ। ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਇਹ ਸਾਡੇ ਮਹਾਂਵਾਕ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਉਚਾਰਿਆ ਹੋਇਆ ਆ। ਇਹ ਮਹਾਂਵਾਕ ਪਹਿਲੇ ਗੁਰੂ ਨਾਨਕ ਦੇਵ ਜੀ ਉਹਨਾਂ ਵੱਲੋਂ ਉਚਾਰਿਆ ਹੋਇਆ ਹੈ। ਜੇ ਤੇ ਅਰਥ ਹਨ ਕਿ ਸੱਚੋਂ ਸਭ ਤੋਂ ਉੱਤਮ ਆ। ਜਿਹੜਾ ਸੱਚ ਆ ਜਿਹੜਾ ਨਾ, ਇਹ ਸਭ ਤੋਂ ਉੱਤਮ ਆ। ਪਰ ਆਚਾਰ ਸੱਚ ਤੋਂ ਵੀ ਉੱਪਰ ਆ। ਜਿਹੜਾ ਕਰੈਕਟਰ ਆ, ਤੁਹਾਡਾ ਚਰਿੱਤਰ ਹੈ ਜਿਹੜਾ, ਉਹ ਸੱਚ ਤੋਂ ਵੀ ਉੱਪਰ ਆ। ਆਚਾਰ ਦੇ ਅਰਥ ਹਨ ਮਨੁੱਖੀ ਸ਼ਖਸੀਅਤ ਦੇ ਗੁਣ। ਗੁਰੂ ਜੀ ਨੇ ਮਨੁੱਖੀ ਗੁਣਾਂ ਵਿੱਚੋਂ ਆਚਾਰ ਨੂੰ ਸਭ ਤੋਂ ਉੱਤਮ ਮੰਨਿਆ ਹੈ, ਕਿਉਂਕਿ ਆਚਾਰ ਦਾ ਸੰਬੰਧ ਸ਼ੁਭ ਅਮਲਾਂ ਨਾਲ ਆ।
ਜਿਵੇਂ ਗੁਰੂ ਜੀ ਫਰਮਾਉਂਦੇ ਹਨ ਕਿ ਸ਼ੁਭ ਅਮਲਾਂ ਤੇ ਹੋਣੇ ਨੇੜੇ ਤੇ ਯਾਦ ਕਿਸੇ ਪੁੱਛਣੀ ਨਹੀਂ। ਜਦੋਂ ਗੁਰੂ ਜੀ ਮੱਕੇ ਮਦੀਨੇ ਗਏ ਤਾਂ ਕਾਜ਼ੀਆਂ ਨੇ ਪੁੱਛਿਆ ਸੀ ਕਿ ਹਿੰਦੂ ਵੱਡਾ ਕਿ ਮੁਸਲਮਾਨ, ਤਾਂ ਗੁਰੂ ਜੀ ਦਾ ਉੱਤਰ ਸੀ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਸ ਲਈ ਮਨੁੱਖ ਦੇ ਕੰਮ ਚੰਗੇ ਹੋਣੇ ਚਾਹੀਦੇ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਕਦੀ ਵੀ ਗਲਤ ਕੰਮ ਨਾ ਕਰੋ। ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਗੁਰਬਾਣੀ ਵਿੱਚ ਕਹਿੰਦੇ ਹਨ, ਐਸਾ ਕੰਮ ਮੂਲੋਂ ਨਾ ਕੀਚੈ ਜੇ ਤਾਂ ਅੰਤ ਪਛਤਾਈਐ। ਕਿਸੇ ਦਾ ਦਿਲ ਨਾ ਦਿਖਾਓ, ਕਿਸੇ ਦਾ ਧੋਖਾ ਨਾ ਕਰੋ, ਕਿਸੇ ਦਾ ਹੱਕ ਨਾ ਖਾਓ। ਜਿਵੇਂ ਗੁਰੂ ਨਾਨਕ ਜੀ ਫਰਮਾਉਂਦੇ ਹਨ, ਹੱਕ ਪਰਾਇਆ ਨਾਨਕਾ ਉਸ ਸੁਆਇ ਉਸ ਗਾਏ। ਕਿਸੇ ਦਾ ਬੁਰਾ ਨਾ ਕਰੋ, ਜਿੰਨਾ ਹੋ ਸਕਦਾ ਕਿਸੇ ਦਾ ਭਲਾ ਕਰੋ। ਜਿਵੇਂ ਗੁਰੂ ਜੀ ਫਰਮਾਉਂਦੇ, ਦਾ ਪ੍ਰਦੇਸ਼ ਹੈ ਕਿਤ ਕਾਨੀ ਨਾਮ ਜਪਣਾ ਤੇ ਵੰਡ ਛਕਣਾ। ਐਸਟੀ ਕਾਲਜ ਆਖਦੇ ਆ ਕਿ ਹੀ ਪ੍ਰਿਅਥ ਵੈਸਟ ਹੂ ਲਵ ਦੀ ਕ੍ਰੀਏਸ਼ਨ ਆਫ ਗੋਡ। ਉਹ ਸਭ ਤੋਂ ਵੱਡਾ ਭਗਤ ਤੇ ਧਰਮੀ ਬੰਦਾ ਉਹ ਆ ਜਿਹੜਾ ਉਹਦੇ ਪੈਦਾ ਕੀਤੇ ਬੰਦਿਆਂ ਨੂੰ ਪਿਆਰ ਕਰਦਾ ਆ। ਜੀ ਕੁਝ ਬੰਦੇ ਦੇਖੋ ਤਾਂ ਬੰਦੇ ਲੱਗਦੇ ਹਨ ਪਰ ਵਿੱਚੋਂ ਪਸ਼ੂਆਂ ਨਾਲ ਉਹ ਮਾੜੇ ਹੁੰਦੇ ਆ। ਜਿਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਲਈ ਬੰਦਾ ਬਣਨ ਦੀ ਲੋੜ ਆ। ਇੱਕ ਵਧੀਆ ਅਧਿਆਪਕ, ਲੇਖਕ, ਵਧੀਆ ਡਾਕਟਰ, ਵਧੀਆ ਗਾਇਕ ਤੇ ਗੀਤਕਾਰ ਹੋਣਾ ਹੋਰ ਗੱਲ ਆ, ਇੱਕ ਵਧੀਆ ਮਨੁੱਖ ਹੋਣਾ ਹੋਰ ਗੱਲ ਆ। ਜੀ ਤੁਹਾਡੀ ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਆ। ਕਿਸੇ ਕੰਮ ਦੇ ਪਿੱਛੇ ਤੁਹਾਡੀ ਭਾਵਨਾ ਕੀ ਆ, ਮਤਲਬ ਇਹ ਆ ਕਿ ਤੁਸੀਂ ਕਰਨਾ ਕੀ ਚਾਹੁੰਦੇ ਆ, ਤੁਹਾਡਾ ਉਦੇਸ਼ ਕੀ ਆ, ਤੁਹਾਡਾ ਮਕਸਦ ਕੀ ਆ, ਤੁਹਾਡਾ ਲਕਸ਼ ਕੀ ਆ, ਤੁਹਾਡਾ ਟੀਚਾ ਕੀ ਆ, ਤੁਹਾਡਾ ਨੀਤੀ ਆ ਜਾਂ ਤੁਹਾਡਾ ਸਮਾਜ ਕਿਆ। ਭੈੜੀ ਸੰਗਤ ਤੋਂ ਬਚੋ। ਜਿਵੇਂ ਗੁਰੂ ਜੀ ਫਰਮਾਉਂਦੇ ਹਨ, ਸਤ ਸੰਗ ਮਿਲੇ ਸੋ ਤਰਿਆ। ਸਹਿਣਸ਼ੀਲਤਾ ਤੇ ਨਿਮਰਤਾ ਜਿਹੜੀਆਂ ਗੱਲਾਂ ਜਿਹੜੀਆਂ ਨੇ, ਕੱਲਾ ਸਬਰ ਸੰਤੋਖੀ ਨਹੀਂ। ਕਾਮ ਕਰੋ, ਲੋਭ ਮੋਹ ਹੰਕਾਰ ਨੂੰ ਮਾਰਨ ਦੀ ਲੋੜ ਆ। ਸਹਿਣਸ਼ੀਲਤਾ, ਨਿਮਰਤਾ, ਹਮਦਰਦੀ, ਦਇਆ, ਪਿਆਰ, ਸਰਕਾਰ ਨੂੰ ਧਾਰਨੀ ਬਣਨ ਦੀ ਲੋੜ ਆ। ਜਿਵੇਂ ਗੁਰੂ ਨਾਨਕ ਜੀ ਕਹਿੰਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚ ਗਿਆਈਆਂ ਤਤ। ਜੀ ਜੀ ਬਹੁਤ ਥੈਂਕ ਯੂ, ਬੜਾ ਮਿਹਰਬਾਨੀ ਜੀ ਨਿਰਮਲ ਜੀ। ਤੇ ਇਹ ਤਾਂ ਹੈ ਹੀ ਆ ਜੀ, ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਉਹਦੇ ਧਾਰਨੀ ਹੋਣਾ ਆ, ਪਰ ਸ਼ੁਰੂਆਤ ਜਿਹੜੀ ਉਹ ਇੱਕ ਇੱਕ ਤੋਂ ਹੀ ਹੋਣੀ ਆ। ਜੇ ਆਪਾਂ ਇਹ ਇੰਨਾ ਕੁ ਸਬਰ ਆਪਾਂ ਨੂੰ ਰੱਖਣਾ ਪੈਣਾ ਵੀ ਆਪਣੇ ਆਪ ਤੇ ਸਮਾਂ ਜਿਹੜਾ ਜੇ ਲਾਉਣਾ ਆ, ਉਹਦੇ ਲਈ ਨਾ ਆਪਾਂ ਨੂੰ ਟਾਈਮ ਦੇਣਾ ਪੈਂਦਾ। ਹੋ ਕੀ ਰਿਹਾ ਪ੍ਰਵੀਨ ਵੀ ਕਾਲ ਇੰਨੀ ਕੁ ਜ਼ਿਆਦੀ ਹੈ। ਇੱਕ ਨਾ ਗੀਤ ਹੈ ਅਸੀਂ ਸੁਖਜਿੰਦਰ ਸ਼ਿੰਦੇ ਦਾ, ਜ਼ਮਾਨਾ ਬੜਾ ਫਾਸਟ ਹੋ ਗਿਆ ਹਨਾ। ਹੁਣ ਆਪਾਂ ਚਾਹੁੰਦੇ ਇੰਸਟੈਂਟ ਰਿਜ਼ਲਟ ਹਰ ਇੱਕ ਚੀਜ਼ ਦੇ ਵਿੱਚ। ਜੋ ਸੋਚ ਲਿਆ ਪੇਸ਼ੈਂਸ ਤੋਂ ਬਗੈਰ ਆਪਾਂ ਚਾਹੁੰਦੇ ਆ ਵੀ ਹੁਣ ਜਿਹੜਾ ਆਪਾਂ ਇੱਥੇ ਬਾਹਰ ਬੈਠੇ ਆ, ਆਪਾਂ ਕਹਿੰਦੇ ਪੰਜਾਬ ਉਸੇ ਵੇਲੇ ਸੁਧਰ ਜੇ ਜਦੋਂ ਆਪਾਂ ਕਿਹਾ। ਉਹਦੇ ਲਈ ਵੀ ਸਮਾਂ ਚਾਹੀਦਾ ਵੀ ਜਿਹੜਾ ਕਈ ਚੀਜ਼ਾਂ 'ਚ ਨਿਘਾਰ ਆਇਆ ਵੀ ਉਹ ਜਲਦੀ ਠੀਕ ਹੋ ਜਾਵੇ। ਨਹੀਂ, ਜਿਹੜਾ ਸਮੇਂ ਦਾ ਇੱਕ ਜਿਹੜਾ ਚੱਕਰ ਆ, ਉਹਨੇ ਜਿਹੜਾ ਉਹ ਚੱਲਣਾ, ਉਹ ਸਮੇਂ ਨੇ ਦੱਸਣਾ ਆ। ਉਹ ਟਾਈਮ ਵਿਲ ਟੈਲ, ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਉਹ ਜਿਹੜਾ ਉਹ ਸਾਰਾ ਪਾਰ ਤਾਰਾ ਕਰਦਾ ਆ। ਹੁਣ ਅੱਜ ਤੁਸੀਂ ਦੇਖੋ ਕਿਸੇ ਦਾ ਭਾਰ ਵੱਧਦਾ, ਉਹ ਸਰਚ ਕਰਦਾ ਵੀ ਮੈਂ 10 ਕਿਲੋ ਜਾਂ 10 ਪਾਉਂਡ ਭਾਰ ਇੱਕ ਦਿਨ ਚ ਕਿੱਦਾਂ ਘਟਾ ਲਾ, ਜਾਂ 2 ਦਿਨਾਂ ਚ ਜਿਹੜਾ ਉਹ ਕਿੱਦਾਂ ਜਿਹੜਾ ਉਹ ਘਟਾ ਲਈਏ। ਉਹ ਕਾਹਲੀ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਆਪਾਂ ਨੂੰ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਮਹੀਨੇ ਚ ਲੱਖਾਂ ਡਾਲਰ ਕਿੱਦਾਂ ਬਣਾਉਣੇ, ਮਤਲਬ ਆਪਾਂ ਆਪਣੇ ਮੋਰੇ ਉਹ ਆਕਰਸ਼ਿਤ ਜੀਆਂ ਚੀਜ਼ਾਂ, ਕਾਹਲੀ ਵਾਲੀਆਂ ਚੀਜ਼ਾਂ ਉਹੀ ਉਹ ਹੈ ਤਾਂ ਤੁਹਾਡੇ ਮਿਸ਼ਨ, ਤੁਸੀਂ ਚਾਹੁੰਦੇ ਆ ਵੀ ਉੱਥੇ ਤੱਕ ਪਹੁੰਚਣਾ ਆ। ਪਰ ਉਹ ਵਿਚਾਲੇ ਵਾਲਾ ਜਿਹੜਾ ਗੈਪ ਆ, ਹਾਰਡ ਵਰਕ ਆ, ਪੇਸ਼ੈਂਸ ਆ, ਜਿਹੜਾ ਕਦੇ ਪੜਾਅ ਨੇ ਜਿਹੜੇ ਉਹ ਵਿੱਚੋਂ ਛੱਡ ਕੇ ਕੱਢ ਕੇ ਜਿਹੜੇ ਉਹ ਤੁਹਾਨੂੰ ਦਿਖਾਏ ਜਾਂਦੇ ਆ, ਤੇ ਤੁਸੀਂ ਉਸ ਦੇ ਪਿੱਛੇ ਭੱਜਦੇ ਆ। ਉਹ ਬੰਦਾ ਭੱਜਦਾ ਹੀ ਰਹਿ ਜਾਂਦਾ, ਪਹੁੰਚਦਾ ਉੱਥੇ ਕਦੀ ਵੀ ਨਹੀਂ। ਠੀਕ ਹੈ ਨਾ ਵੀ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਤੇ ਉਹਦੇ ਵਿੱਚ ਜੇ ਤੁਹਾਡੇ ਆਪਣੇ ਆਪ ਤੇ ਕੰਟਰੋਲ ਨਹੀਂ, ਸਬਰ ਨਹੀਂ। ਹੁਣ ਕੋਈ ਜਿੱਦਾਂ ਮੰਨ ਲਓ ਕੋਈ ਆਇਆ ਇੱਥੇ ਰੀਸੈਂਟਲੀ, ਕੋਈ ਮੂਵ ਹੋਇਆ ਹੈ ਜਾਂ ਕੁਛ ਏਦਾਂ ਆ, ਉਹ ਦੇਖਦਾ ਵੀ ਉਹਨਾਂ ਦੇ ਕੋਲ ਘਰ ਆ, ਉਹਦੇ ਕੋਲ ਗੱਡੀ ਆ, ਉਹ ਏਦਾਂ ਆ ਵੀ ਮੈਂ ਵੀ ਚਾਹੁੰਦਾ ਇਹ ਹੋਵਾਂ। ਬਹੁਤ ਵਧੀਆ ਸੋਚ ਆ, ਇਹ ਡ੍ਰੀਮ ਆ, ਹਰ ਇੱਕ ਦਾ ਇਹ ਸੁਪਨਾ ਆ ਵੀ ਰੋਟੀ ਕੱਪੜਾ ਔਰ ਮਕਾਨ ਵਾਲੀ ਜਿਹੜੀ ਗੱਲ ਆ, ਸਾਰਾ ਕੁਝ ਹਨਾ ਉਹ ਹੋਵੇ। ਪਰ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਹੁਣ ਇਹ ਨਹੀਂ ਪਤਾ ਵੀ ਉਹਨੂੰ 1 ਦਹਾਕਾ ਲੱਗਾ, 2 ਲੱਗੇ, 3 ਲੱਗੇ, ਕਿੰਨੇ ਸਾਲ ਲੱਗੇ। ਆਪਾਂ ਚਾਹੁੰਦੇ ਆ ਵੀ ਉਹ ਖੜੇ ਪੈਰ ਉਸੇ ਲੈਵਲ ਤੇ ਉਹ ਵੀ ਉਹ ਕੁਛ ਹੀ ਮਹੀਨਿਆਂ ਚ ਜਾਂ ਕੁਛ ਹੀ ਦਿਨਾਂ ਦੇ ਵਿੱਚ ਜਿਹੜਾ ਉਹ ਏਦਾਂ ਹੋ ਜੀ, ਉਹ ਏਦਾਂ ਨਹੀਂ ਹੁੰਦਾ। ਉਹਦੇ ਲਈ ਤੁਹਾਨੂੰ ਜਿਹੜੇ ਉਹ ਪੜਾਅ ਨੇ, ਉਹ ਪੇਸ਼ੈਂਟਲੀ ਜਿਹੜੇ ਆ ਉਸ ਦੇ ਵਿੱਚ ਲੰਘਣੇ ਜਿਹੜੇ ਉਹ ਪੈਣੇ ਆ। ਉਹਦੇ ਵਿੱਚ ਜਿਹੜੇ ਤੁਹਾਨੂੰ ਕਈ ਵਾਰੀ ਜਿਹੜੇ ਕਈ ਉਤਾਰ, ਕਈ ਚੜਾਅ ਜਿਹੜੇ ਆ ਉਹ ਤੁਹਾਨੂੰ ਦੇਖਣੇ ਪੈਂਦੇ ਆ। ਤੇ ਉਹ ਉਹਨਾਂ ਚੋਂ ਨਿਕਲਿਆ ਉਦੋਂ ਹੀ ਜਾਂਦਾ ਆ ਜੇ ਤੁਹਾਡੇ ਵਿੱਚ ਉਹ ਪੇਸ਼ੈਂਸ ਵਾਲੀ ਵਰਚੂ, ਪੇਸ਼ੈਂਸ ਇਜ਼ ਵਰਚੂ ਜਿਹੜਾ ਕਹਿੰਦੇ ਆ ਨਾ ਵੀ ਸਬਰ ਇੱਕ ਜਿਹੜਾ ਇੱਕ ਅਜਿਹੀ ਚੀਜ਼ ਆ ਤੁਹਾਡੇ ਅੰਦਰ ਜੇ ਉਹ ਹੋਊਗੀ ਤਾਂ ਹੀ ਤੁਸੀਂ ਉੱਥੇ ਤੱਕ ਜਿਹੜਾ ਉਹ ਪਹੁੰਚਣ ਦੇ ਵਿੱਚ ਕਾਮਯਾਬ ਹੋਵੋਗੇ। ਨਹੀਂ ਤਾਂ ਉੱਥੇ ਪਹੁੰਚਣ ਦੀ ਕਾਹਲੀ ਦੇ ਵਿੱਚ ਕੁਛ ਨਾ ਕੁਛ ਨੁਕਸਾਨ ਆਪਣਾ ਉਹ ਕਰ ਬੈਠੋਗੇ।
ਤੇ ਜੀ ਪ੍ਰਵੀਨ। ਇੰਸਟੈਂਟ ਰਿਜ਼ਲਟ ਵਾਲਾ ਜਿਹੜਾ ਵਰਡ ਹੈ ਨਾ, ਬੜਾ ਪਰਫੈਕਟ ਆ। ਮੈਨੂੰ ਬੜਾ ਸੋਹਣਾ ਲੱਗਿਆ ਤੁਹਾਡੀ ਗੱਲ, ਕਿਉਂਕਿ ਹਰ ਚੀਜ਼ 'ਚ ਇੰਸਟੈਂਟ ਰਿਜ਼ਲਟ ਚਾਹੀਦਾ। ਅੱਜ ਜਿਮ ਗਏ ਆ, ਕੱਲ ਨੂੰ ਡੌਲੇ ਵੱਡੇ ਚਾਹੀਦੇ ਆ। ਅੱਜ ਮਤਲਬ ਮੈਂ ਆਪਣੀ ਨਿੱਜੀ ਗੱਲ ਦੱਸਦਾ ਤੁਹਾਨੂੰ, YouTube ਦੇ ਉੱਤੇ ਜਾ ਕੇ ਮਤਲਬ ਸਰਚ ਕਰੀਦਾ ਵੀ ਕਿਹੜੀ ਐਕਸਰਸਾਈਜ਼ ਵਧੀਆ। ਹੁਣ ਉਸ ਐਕਸਰਸਾਈਜ਼ ਦੇ ਰਿਜ਼ਲਟ ਤਾਂ ਉਹਦੀ ਦੇਣਾ ਜਦੋਂ ਤੁਸੀਂ ਉਹਨਾਂ ਦੇ ਅਕੋਰਡਿੰਗ ਡੈਡੀਕੇਟਿਡ ਹੋ ਕੇ ਕਰੋਗੇ ਕੰਮ। ਹਾਂ ਠੀਕ ਹੈ, ਇਹ ਤਾਂ ਹੋ ਗਈ। ਚਲੋ ਅਗਲੀ ਐਕਸਰਸਾਈਜ਼ ਲੱਭਦੇ ਆ ਵੀ ਭਲਾ ਮਾਨਸਾ ਤੋਂ ਜਿਹੜੀ ਪਹਿਲਾਂ ਸਰਚ ਕੀਤੀ ਉਹਦੇ ਤੇ ਤੂੰ ਅਮਲ ਕੀਤਾ ਹਨਾ, ਵੀ ਭਾਰ ਘਟਾਉਣਾ। ਚਲੋ ਠੀਕ ਆ, ਵਧੀਆ। ਤੰਦਰੁਸਤ ਹੋਣਾ ਤਾਂ ਬਹੁਤ ਸੋਹਣਾ ਟਾਰਗੇਟ ਆ। ਭਾਰ ਘਟਾਉਣ ਦਾ ਇੱਕ ਬਹੁਤ ਸੋਹਣੀ ਸੋਚ ਹੈ, ਬੰਦੇ ਨੂੰ ਲੱਗਦਾ। ਪਰ ਉਹਦੇ ਲਈ ਉਹਨੂੰ ਜੋ ਸਰਚ ਕਰਦਾ ਜਾਂ ਜੋ ਟ੍ਰੇਨਰ ਕਹਿੰਦਾ, ਫਿਰ ਉਹਦੇ ਵਿੱਚ ਜੀਭ ਦਾ ਸਵਾਦ ਆ ਜਾਂਦਾ। ਇੰਨੇ ਕੁ ਨਮਕ ਨਾਲ ਕੀ ਹੋ ਜੂ, ਇੰਨੇ ਕੁ ਮਿੱਠੇ ਨਾਲ ਕੀ ਹੋ ਜੂ, ਇੰਨਾ ਕੁ ਵੱਧ ਖਾਧਾ, ਚੱਲ ਕੋਈ ਨਾ। ਫਲਾਣੇ ਥਾਂ ਗਏ ਸੀ, ਉੱਥੇ ਖਾਧਾ ਗਿਆ, ਫਲਾਣੇ ਥਾਂ ਪਾਰਟੀ ਸੀ, ਉੱਥੇ ਖਾਧਾ ਗਿਆ। ਸੋ ਮਤਲਬ ਉਹ ਸੋਚ ਜ਼ਰੂਰ ਚੱਲ ਰਹੀ ਹੈ ਕਿ ਭਾਰ ਜ਼ਿਆਦਾ, ਭਾਰ ਘਟਾਉਣਾ। ਪਰ ਉਹਦੇ ਲਈ ਜਿਹੜੀ ਡੈਡੀਕੇਸ਼ਨ ਆ, ਜਾਂ ਉਹਦੇ ਲਈ ਜੋ ਸਮਰਪਣ ਚਾਹੀਦਾ, ਭਾਵਨਾ ਚਾਹੀਦੀ ਹੈ, ਉਹਦੇ ਲਈ ਜੋ ਮਿਹਨਤ ਹੈ, ਉਹ ਅਸੀਂ ਨਹੀਂ ਲਾ ਰਹੇ। ਸੋ ਇਸੇ ਕਰਕੇ ਉਹ ਲਾਉਂਦੇ ਨਹੀਂ ਤੇ ਰਿਜ਼ਲਟ ਇੰਸਟੈਂਟ ਚਾਹੀਦਾ। ਉਹ ਫਿਰ ਸਾਨੂੰ ਜਿਹੜਾ ਸਾਡਾ ਸਬਰ ਵਾਲਾ ਲੈਵਲ ਆਣਾ, ਉਹ ਅਸਥਿਰ ਕਰ ਦਿੰਦੀ ਹੈ ਉਹ ਚੀਜ਼। ਜੀ ਆਪਣੇ ਨਾਲ ਕੁਝ ਹੋਰ ਕਾਲ ਜਿਹੜੇ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਮਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਭਾਰ ਘਟਾਉਣ ਵਾਲੀ ਗੱਲ ਤੋਂ ਹੀ ਚੱਲਦਾ ਜੀ। ਦੇਖੋ ਉਹ ਜਦੋਂ ਜਾਂਦਾ ਨਾ ਕਿਤੇ ਵੀ ਜਾਵੇ, ਜਿਹੜੇ ਨੇ ਭਾਰ ਪਹਿਲਾਂ ਘਟਾਉਣ ਦੀ ਸੋਚਦਾ, ਉਹ ਵਧਾਉਂਦਾ। ਪਹਿਲਾਂ ਤਾਂ ਉਹ ਜਾ ਕੇ ਨਾ ਪਲੇਟ ਭਰ ਕੇ ਮਿੱਠਾ, ਜਿਵੇਂ ਨੂਣ ਵੀ ਕਰਾਰਾ ਵੀ ਰੱਖ ਲਿਆ, ਮਿੱਠਾ ਵੀ ਰੱਖ ਲਿਆ। ਫਿਰ ਕੰਮ ਜਦੋਂ ਉਹਨੂੰ ਕਹਿਣਾ ਕੰਮ, ਉਹ ਆਖਦਾ ਯਾਰ ਮੈਂ ਤਾਂ ਥੋੜਾ ਜਿਆਦਾ ਖਾ ਲਿਆ, ਮੈਂ ਤਾਂ ਹੁਣ ਔਖਾ ਹੋਊ। ਉਹ ਬਹਾਨੇ ਧਾਨੇ ਜੇ ਬਣਾਉਂਦਾ ਤੇ ਉਹਦਾ ਭਾਰ ਆਪੇ ਹੀ ਵਧਣਾ। ਜਿਹਨੇ ਹੁਣ ਮੇਰੇ ਵਰਗੇ ਨੇ ਖਾਣਾ ਹੀ, ਉਹ ਪਹਿਲਾਂ ਤਾਂ ਲੋੜ ਤੋਂ ਥੋੜਾ ਜਿਹਾ ਘੱਟ ਤੇ ਮੁੜ ਕੇ ਕੰਮ ਕਰਨਾ, ਮੁੜ ਕੇ ਵੀ ਹੋਣਾ ਪੂਰਾ ਪਸੀਨੋ ਪਸੀਨੀ, ਉਹਦਾ ਭਾਰ ਵੱਧਦਾ ਹੀ ਨਹੀਂ। ਜੀ ਸਹੀ ਹੈ। ਇਹ ਤੁਹਾਡੀ ਖੁਰਾਕ ਆ ਜਿਹੜੀ ਆ ਨਾ, ਇਹ ਜੇ ਤੁਸੀਂ ਮਿਹਨਤ ਤੇ ਡਿਪੈਂਡ ਆ ਵੀ ਤੁਸੀਂ ਕਿਹੋ ਜਿਹੀ ਮਿਹਨਤ ਕਰਦੇ, ਕਿੰਨਾ ਕੁ ਕੰਮ ਕਰਦੇ ਆ, ਉਹ ਹਿਸਾਬ ਨਾਲ ਖਾਓ ਤੇ ਤੁਹਾਡਾ ਸਰੀਰ ਪੂਰਾ ਫਿੱਟ ਰਹੂਗਾ, ਤੰਦਰੁਸਤ ਰਹੂਗਾ। ਹਾਂਜੀ ਬਿਲਕੁਲ। ਸਬਰ ਇਹੀ ਹੈ ਵੀ ਜੀਭ ਤੇ ਥੋੜਾ ਕੰਟਰੋਲ ਰੱਖ ਲਓ, ਉਹੀ ਸਬਰ ਨਾਲ ਖਾਓ। ਹਾਂਜੀ ਠੀਕ ਹੈ ਜੀ। ਤੇ ਬਾਕੀ ਇੱਕ ਨਾਲ ਹੋਰ ਆ ਜੀ, ਜਿਹੜਾ ਤੁਸੀਂ ਗੱਲ ਕਰਦੇ ਨਾ ਸਬਰ ਦੀ, ਤੇ ਇਹਦੇ ਚ ਦੋ ਗੱਲਾਂ। ਇੱਕ ਤਾਂ ਤੁਹਾਡਾ ਜਿਹੜੀ ਹੈਗੀ ਸੋਚ ਤੇ ਇੱਕ ਕਰਮ। ਜਿਹੜੀ ਤੁਹਾਡੀ ਸੋਚ ਤੇ ਕਰਮ ਆ ਨਾ, ਦੋ ਕਰਮ ਦਾ ਮਤਲਬ ਜਿਹੜਾ ਤੁਸੀਂ ਕੰਮ ਕਰਦੇ ਆ ਜ਼ਿੰਦਗੀ ਦੇ ਵਿੱਚ, ਤੇ ਸੋਚ ਤੁਹਾਡੀ ਜਿਹੜੀ ਆ ਨਾ, ਉਹਦੇ ਤੇ ਡਿਪੈਂਡ ਵਾਲਾ ਹੈ। ਅਸੀਂ ਤਾਂ ਜ਼ਿੰਦਗੀ ਦੇ ਵਿੱਚ 20 ਇਨਸਾਨ ਉਹ ਵੇਖੇ ਆ, ਮੰਨ ਲਓ ਕਿਸੇ ਦੀ ਘਰ ਦਾ ਜਾਂ ਜ਼ਮੀਨ ਜਾਇਦਾਦ ਦਾ ਜਾਂ ਕਿਸੇ ਚੀਜ਼ ਦਾ ਵੰਡ ਦਾ ਹੋ ਗਿਆ, ਤੇ ਜਾਂ ਵੈਸੇ ਵੀ ਜਿਵੇਂ ਆਪਾਂ ਸਾਂਝੀ ਹੋ ਜਾਂਦੇ ਸੀ ਹਨਾ, ਹਿੱਸਾ ਪੱਤੀ ਕਰ ਲੈਣੇ ਵੀ ਚੱਲ ਆਪਾਂ ਸਾਂਝਾ ਵੀ ਕੋਈ ਕਰ ਲਿਆ ਕਿਸੇ ਨੇ, ਤੇ ਉਹਦੇ ਚ ਵੀ ਜੇ ਇੱਕ ਬੰਦਾ ਸ਼ੈਤਾਨ ਹੁੰਦੇ ਨਾ, ਸ਼ੈਤਾਨੀਆਂ ਕਰ ਰਹੇ ਹਰੇਕ ਥਾਂ, ਉਹਨੇ ਹੇਰਾ ਫੇਰੀ ਕਰਨੀ, ਤੇ ਉਹ ਜਿਹੜਾ ਬੰਦਾ ਸਬਰ ਵਾਲਾ ਸੀ ਨਾ, ਉਹਨੇ ਆਖਣਾ ਕੋਈ ਗੱਲ ਨਹੀਂ, ਇਹਨੂੰ ਕਰ ਲੈਂਦੇ ਬਾਈ, ਕੋਈ ਗੱਲ ਨਹੀਂ, ਮਹਾਰਾਜ ਆਪੇ ਆਪਾਂ ਨੂੰ ਦੇਊਗਾ, ਵਾਧੂ ਦੇਊਗਾ। ਤੇ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਅੱਧਾ ਤਾਂ ਮੇਰਾ ਹੈਗਾ, ਤੇ ਜੇ ਮੈਂ ਥੋੜਾ ਘਣਾ ਕਰੂੰਗਾ ਤੇ ਉਹਨੇ ਨਾਲ ਕਿੰਨਾ ਕੁ ਫਰਕ ਉਹਦੇ ਚ ਫੇਰ ਵੀ ਹਨਾ ਹਿੱਸਾ ਆਉਣਾ ਹੈ। ਤੇ ਜਿਹਨੇ ਸਬਰ ਕਰ ਲਿਆ, ਉਹਨੂੰ ਮਹਾਰਾਜ ਨੇ ਅੱਜ ਤੀਕ ਜਿੰਨੇ ਬੰਦੇ ਅਸੀਂ ਵੇਖੇ ਆ, ਉਹਨਾਂ ਦੀ ਪੌਂ 12 ਚੜ੍ਹਦੀ ਕਲਾ ਹੈ। ਤੇ ਜਿਨ੍ਹਾਂ ਨੇ ਸਬਰ ਨਹੀਂ ਕੀਤਾ, ਹੇਰਾ ਫੇਰੀ ਕੀਤੀ ਆ, ਉਹ ਬਸ ਖਾਵੇਂ ਨਾ ਗੁੜ ਖਾਈਏ ਤਾਂ ਮਿੱਠਾ ਲੱਗਦਾ, ਜਦੋਂ ਉਹਦਾ ਰਿਜ਼ਲਟ ਨਿਕਲਦਾ ਫੇਰ ਪਤਾ ਲੱਗਦਾ ਵੀ ਡਾਇਬਟੀਜ਼ ਹੋ ਗਈ। ਹਾਂਜੀ ਫੋੜੇ ਪਿੰਡ ਸੀਗਾ ਨਿਕਲਦੇ। ਉਹ ਦੇਖ ਲਿਆ ਵੇਕਰਫੀਲਡ ਵਾਲਿਆਂ ਦਾ ਕੀ ਹੁੰਦਾ। ਕਾਲੀ ਨਹੀਂ ਕਰਨੀ ਚਾਹੀਦੀ, ਕਾਲੀ ਨਹੀਂ ਚਾਹੀਦੀ। ਵੇਖੋ ਕੋਈ ਵੀ ਆ ਬੱਚਾ ਪੈਦਾ ਹੁੰਦਾ, ਹੌਲੀ ਹੌਲੀ ਹੰਗਾਰਾ ਭਰਦਾ, ਬਹਿੰਦਾ, ਰਿੜਦਾ, ਇੱਕ ਲਾਂਘ ਪੜਦਾ ਤੁਰਦਾ, ਹੌਲੀ ਹੌਲੀ ਫੇਰ ਹੀ ਜਵਾਨ ਹੁੰਦਾ ਤੇ ਫੇਰ ਕੰਮ ਕਰਦਾ। ਜੇ ਉਹ ਹਿਸਾਬ ਨਾਲ ਚਲੋ, ਪੌੜੀ ਦੇ ਥੱਲੇ ਵਾਲੇ ਟੰਬੇ ਤੋਂ ਚੜਾਂਗੇ ਤਾਂ ਆਪਾਂ ਚੜ ਜਾਾਂਗੇ, ਤੇ ਜੇ ਆਪਾਂ ਆਖਾਂਗੇ ਅੱਧ ਵਿਚਾਲੋ ਜੋ ਤੇ ਜਾਂ ਡਿੱਗਾਂਗੇ, ਸੱਟ ਹੀ ਖਾਵਾਂਗੇ। ਜੀ ਬਿਲਕੁਲ। ਥੈਂਕ ਯੂ ਬੂਟਾ ਸਿੰਘ ਜੀ। ਤੇ ਮਿਹਨਤ ਨਾਲ ਇਹਦੇ ਨਾਲ ਚੱਲਦਾ। ਜਿਨ੍ਹਾਂ ਦੇ ਕੋਲੇ ਸਬਰ ਸੰਤੋਖ ਆ, ਉਹਨੂੰ ਪ੍ਰਮਾਤਮਾ ਕਿਸੇ ਗੱਲ ਦਾ ਕਮੀ ਪੇਸ਼ੀ ਘਾਟਾ ਨਹੀਂ ਦਿੰਦਾ। ਬਹੁਤ ਪ੍ਰੋਗਰਾਮ ਬਹੁਤ ਵਧੀਆ ਜੀ, ਮੌਜਾਂ ਕਰੋ, ਵਸੋ ਰਹੋ। ਥੈਂਕ ਯੂ ਜੀ, ਮਿਹਰਬਾਨੀ। ਤੁਸੀਂ ਵੀ ਜੀ ਤੁਸੀਂ ਵੀ। ਸੋ ਬਹੁਤ ਸ਼ੁਕਰੀਆ, ਬੜੀ ਧੰਨਵਾਦ।
ਪੇਸ਼ੈਂਸ ਦੇ ਨਾਲ ਗੱਲ ਸੁਣਨੀ ਤੇ ਕਹਿਣੀ, ਹਾਂਜੀ ਇਹ ਬੜੀ ਅਹਿਮ ਆ। ਬਹੁਤ ਵਾਰੀ ਕਈ ਵਾਰੀ ਲੋਕਾਂ ਦੇ ਨਾਲ ਏਦਾਂ ਹੋਇਆ ਹੋਣਾ ਵੀ ਕੋਈ ਬੰਦਾ ਕਿਸੇ ਦੀ ਗੱਲ ਕਰਨ ਲੱਗਾ, ਹਾਂਜੀ ABC ਬੰਦੇ ਦੀ ਕੋਈ ਗੱਲ ਕਰਨ ਲੱਗਾ ਤੇ ਗੱਲ ਪੂਰੀ ਸੁਣੇ ਬਗੈਰ ਆਪਣੀ ਜਿਹੜੀ ਆ ਉਹ ਰਿਐਕਟ ਕਰ ਦਿੰਦਾ। ਉਹ ਬੰਦੇ ਨੂੰ ਬਾਅਦ 'ਚ ਪਤਾ ਲੱਗਦਾ ਭਰਾਵਾ ਉਹ ਤਾਂ ਉਹਦਾ ਰਿਸ਼ਤੇਦਾਰ ਨਿਕਲਿਆ ਜਿਹੜਾ ਗੱਲ ਸੁਣਾਉਣ ਲੱਗਾ ਸੀਗਾ, ਤੇ ਤੁਸੀਂ ਉਹੀ ਤਾਂ ਕੁਛ ਹੁੰਦਾ ਦੀ ਗੱਲ ਕਰਤੀ ਤੇ ਉਹ ਜਿਹੜੀ ਫਿਰ ਚੰਦਰੀ ਜਵਾਨ ਆ ਤੁਹਾਡੀ ਨਾਲ ਸਬਰ ਕਰਕੇ ਬੋਲਣਾ ਜਿਹੜਾ ਆ ਉਹ ਫਿਰ ਤੁਹਾਡੇ ਦੂਜੇ ਬੰਦੇ ਦੇ ਨਾਲ ਵੀ ਜਿਹੜੇ ਰਿਸ਼ਤੇ ਆ ਉਹ 'ਚ ਖਰਾਬ ਜਿਹੜੀ ਉਹ ਕਰ ਜਾਂਦੀ ਆ। ਕਈ ਵਾਰੀ ਜਿਹੜਾ ਉਹ ਸੁਣ ਲੈਣਾ ਤੇ ਸੁਣ ਕੇ ਬਗੈਰ ਸੁਣੇ ਜਿਹੜਾ ਰਿਐਕਟ ਕਰਨਾ ਹੈ ਨਾ, ਉਹ ਕੰਮ ਖਰਾਬ ਕਰ ਜਾਂਦਾ। ਸਬਰ ਦੇ ਨਾਲ ਸੁਣੀ ਹੋਈ ਗੱਲ ਦੇ ਵਿੱਚੋਂ ਤੁਹਾਨੂੰ ਕੁਝ ਹੋਰ ਚੀਜ਼ ਜਿਹੜੀ ਉਹ ਲੱਭ ਜਾਂਦੀ। ਅਕਸਰ ਸਿਆਣੇ ਬੰਦੇ ਇਹੀ ਕਹਿੰਦੇ ਸੀਗੇ, ਜਦੋਂ ਤੁਸੀਂ ਕਿਸੇ ਦੇ ਨਾਲ ਗੁੱਸੇ ਜਿਹੜੇ ਹੋਏ ਆ ਨਾ, ਉਸੇ ਵੇਲੇ ਰਿਐਕਟ ਨਹੀਂ ਕਰਨਾ ਚਾਹੀਦਾ। ਥੋੜਾ ਜਿਹਾ ਜਿਹੜਾ ਉਹ ਤੁਹਾਨੂੰ ਵੇਟ ਜਿਹੜੀ ਉਹ ਜ਼ਰੂਰ ਕਰ ਲੈਣੀ ਚਾਹੀਦੀ। ਕੁਛ ਵਕਤ ਬਾਅਦ ਮਨ ਦੇ ਅੰਦਰ ਕਾਹਲ ਬਹੁਤ ਪੈਂਦੀ ਆ ਵੀ ਕੁਛ ਕਹਿ ਦਈਏ, ਕੁਛ ਕਹਿ ਦਈਏ, ਕੁਛ ਕਰ ਦਈਏ, ਕੁਛ ਏਦਾਂ ਕਰ ਦਈਏ, ਕੁਛ ਏਦਾਂ ਹੋ ਜਾਵੇ। ਪਰ ਉਹ ਉਦੋਂ ਫਿਰ ਉਹ ਕੀਤੀ ਹੋਈ ਜਿਹੜੀ ਗੱਲ ਜਿਹੜੀ ਕਮਾਨ ਚੋਂ ਨਿਕਲਿਆ ਤੀਰ ਤੇ ਜ਼ਬਾਨ ਤੋਂ ਨਿਕਲੀ ਗੱਲ ਕਦੀ ਮੁੜ ਕੇ ਫਿਰ ਵਾਪਸ ਨਹੀਂ ਆਉਂਦੀ। ਉਹ ਘੁੰਮ ਫਿਰ ਕੇ ਫਿਰ ਤੁਹਾਨੂੰ ਬਾਈਟ ਕਰਦੀ ਆ। ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਰੱਖਣਾ ਚਾਹੀਦਾ। ਸੋ ਸਬਰ ਕਈ ਥਾਵਾਂ ਦੇ ਵਿੱਚ ਆਪਾਂ ਨੂੰ ਚਾਹੀਦਾ ਚਾਹੀਦਾ। ਆਪਣੇ ਅਗਲੇ ਕਾਲਰ ਨੇ ਜੱਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਰਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਉਹ ਮੈਨੂੰ ਬਾਈ ਤੁਹਾਡੀਆਂ ਗੱਲਾਂ ਆਪਾਂ ਤੁਹਾਡੇ ਨਾਲ ਤਾਂ ਚੱਲਦੇ ਰਹਿੰਦੇ ਹਮੇਸ਼ਾ ਹੀ ਆਪਣੇ ਛੋਟ ਵਗੈਰਾ ਸਾਰੀ, ਤੇ ਮੈਨੂੰ ਉਹ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਜੀ। ਕਿਉਂਕਿ ਜਿਹੜਾ ਇੱਧਰ ਹੋਇਆ ਨਾ ਇਹ ਆਪਣੇ ਸਾਡੇ ਪ੍ਰਿਓ ਨਾਲ, ਉਹ ਮਹਾਰਾਜ ਦੇਖੋ ਗਲਤੀ ਤੁਹਾਡੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਨਾ ਜੀ। ਜਿਹੜੇ ਡਰਾਈਵਰ 6 ਮਹੀਨੇ ਚਲਾ ਕੇ 8 ਚੱਕ ਪਾਈ ਫਿਰਦੇ ਹੈ, ਉਹ 90 ਸੈੱਟ ਲੈਂਦੇ ਰਹੇ ਹੈ ਤੇ ਉਹਨਾਂ ਦੇ ਪੈਸੇ ਉਹਨਾਂ ਨੇ ਬਣਾਏ ਵੀ ਹੈ। ਜੇ 10,000 20-15 ਰਹਿ ਗਿਆ ਫਿਰ ਕਿਆ ਹੋ ਗਿਆ ਠੀਕ ਹੈ ਜੀ। ਉਹਨਾਂ ਨੇ ਇਹਨਾਂ ਦੇ ਪੈਸੇ ਬਣਾਏ ਹੈ। ਦੀਆਂ ਲੋਕਾਂ ਤੋਂ ਲੋਟ ਨਹੀਂ ਸੀਗੀ ਆਉਂਦੀਆਂ ਤੇ ਉਹ 2 ਡਬਲ ਪਾਉਂਦੇ ਸੀਗੇ 7 ਜਿਹੜੇ ਲਾ ਕੇ। ਮੈਂ 25 ਸਾਲ ਤੱਕ ਕਰਾਇਆ ਜੀ, ਸਾਡੇ ਕੋਲ 2 ਟਰੱਕ ਰਹੇ ਆ ਮੇਰੇ ਕੋਲ। ਜੀ ਠੀਕ ਹੈ ਜੀ। ਹੁਣ ਮੈਂ ਛੱਡਿਆ, ਹੁਣ ਮੈਂ ਸੰਤੁਸ਼ਟੀ ਆ ਜੀ। ਤੁਸੀਂ ਸਬਰ ਰੱਖਿਆ ਤੇ ਖੁਸ਼ ਆ। ਜਿਹੜਾ ਨਹੀਂ ਰੱਖਦਾ ਸਬਰ, ਪੇਸ਼ੈਂਸ ਨਹੀਂ ਰੱਖਦਾ, ਤੇ ਫਿਰ ਭਾਈ ਪ੍ਰੋਬਲਮ ਉਹਨਾਂ ਨੂੰ ਫਿਰ ਦੇਖਣੀ ਪੈਂਦੀ ਆ। ਇਹ ਸਾਹਮਣੇ ਜਿਹੜੀ ਉਹ ਆ ਜਾਂਦੀ, ਫਿਰ ਆਣ ਪੈਂਦੀ ਹੈ, ਫਿਰ ਬੜਾ ਔਖਾ ਜਿਹੜਾ ਹੋ ਜਾਂਦਾ। ਥੈਂਕ ਯੂ ਜੀ ਵੀਰ ਜੀ ਕਾਲ ਕਰਨ ਦੇ ਲਈ। ਬੂਟਾ ਸਿੰਘ ਜੀ ਇੱਕ ਵਾਰੀ ਫੇਰ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਥੋੜੀ ਜਿਹੀ ਨਾ ਗੱਲ ਵਿੱਚ ਰਹਿ ਗਈ, ਮੈਨੂੰ ਲੱਗਿਆ ਸੀ ਉਦੋਂ ਵੀ। ਜੀ ਅੱਛਾ ਗੱਲ ਇਹ ਆ ਜੀ ਵੀ ਆ ਜਿਹੜਾ ਹੁਣ ਬਾਈ ਜੀ ਨੇ ਗੱਲ ਕੀਤੀ ਨਾ ਇਹਦੇ ਚ, ਇਹ ਵੇਖੋ ਵੀ ਭਾਈ ਆਪਾਂ ਨੂੰ ਆਮ ਪਤਾ ਵੀ ਆ ਸੌਦਾ ਨਾ 50 ਪੈਸੇ ਦਾ ਜਾਂ 2 ਰੁਪਈਆਂ ਦਾ ਕੁਛ ਹੈ ਨਾ, ਤੇ ਜੇ ਉਹ ਆਪਾਂ ਨੂੰ ਪਤਾ ਲੱਗੀ ਜਾਂਦਾ ਵੀ ਇਹ 5 ਦਾ ਦੇ ਜਾਂਦਾ, 5 ਦਾ ਵਿਕੀ ਜਾਂਦਾ, ਉਹ ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਹੁਣ ਆਮ ਤਾਂ 60 ਸੈਂਟ ਚੱਲਦੇ ਸੀਗੇ ਉਹ 90 ਸੈਂਟ ਦੇ ਕੰਮ, ਉਹਨਾਂ ਨੂੰ ਨਹੀਂ ਪਤਾ ਵੀ ਇਹਦੇ ਚ ਕੋਈ ਰਾਜ ਹੈ। ਹਾਂਜੀ ਜੀ ਉਹੀ ਨਾ ਇਹ ਲਾਂਘਾ। ਤੇ ਬਾਕੀ ਜਿਹੜਾ ਤੁਸੀਂ ਉਹ ਗੱਲ ਕਰਦੇ ਸੀ ਵੀ ਝੂਠ ਸੱਚ ਵਾਲੀ ਗੱਲ ਨਾ, ਸਿਆਣੇ ਅੱਗੇ ਬੰਦੇ ਆਂਦੇ ਨੇ ਆਮ ਇਹ ਸਾਰਾ 4 ਉਂਗਲਾਂ ਦਾ ਸੰਨ ਹੈ, ਝੂਠ ਦਾ ਤੇ ਸੱਚ ਦਾ। ਉਹ ਕਿਵੇਂ ਪਤਾ ਤੁਹਾਨੂੰ ਕਿ ਦੱਸਾਂ ਜੀ? ਜੀ ਦੱਸੋ ਜਰੂਰ। ਅੱਛਾ ਜੀ, ਉਹ 4 ਉਂਗਲਾਂ ਦਾ ਜਿਵੇਂ ਅੱਖੀ ਵੇਖਿਆ ਜਿਹੜਾ ਤੇ ਕੰਨੀ ਸੁਣੇ ਦਾ ਬਹੁਤ ਫਰਕ ਹੈ। ਜਿਹੜਾ ਅੱਖੀ ਵੇਖਿਆ ਉਹ ਸੱਚ ਹੈ, ਜਿਹੜਾ ਸੁਣ ਲਿਆ ਉਹ ਝੂਠ ਹੈ। ਜਿਹੜਾ ਤੁਸੀਂ ਤਸੱਲੀ ਨਾਲ ਵੇਖ ਕੇ ਕੋਲੇ ਖੜ ਕੇ ਵੀ ਉਹਦੀ ਗੱਲ ਕਰਨੀ ਵੀ ਹਾਂ ਭਾਈ ਇਹ 4 ਉਂਗਲਾਂ ਦਾ ਸੰਨ ਹੈ ਜੀ, ਕੰਨ ਦਾ, ਸੁਣਨ ਦਾ ਤੇ ਵੇਖਣ ਦਾ, ਇਹ ਸੱਚ ਝੂਠ ਦਾ ਸਿਆਣੇ ਬੰਦੇ ਉਦਾਹਰਨ ਦਿੰਦੇ ਜੀ। ਹਾਂਜੀ ਠੀਕ ਹੈ ਜੀ। ਮੈਂ ਕਿਹਾ ਚਲੋ ਥੈਂਕ ਯੂ ਜੀ। ਮਿਹਰਬਾਨੀ। ਸੋ ਉਹੀ ਗੱਲ ਆ ਨਾ ਵੀ ਜਦੋਂ ਮੁਰਗੀ ਅੰਡਾ ਦਿੰਦੀ ਆ ਤੇ ਜਿਹੜਾ ਚੂਚਾ ਆ ਉਹ ਤੋੜ ਕੇ ਨਹੀਂ ਨਿਕਲਦਾ, ਉਹ ਹੈਚ ਹੀ ਹੁੰਦਾ ਵਿੱਚ ਹੀ। ਗਰਮੈਸ਼ ਦੇ ਨਾਲ ਉੱਤੇ ਜਿਹੜੀ ਕੁਕੜੀ ਬੈਠੀ ਰਹੂਗੀ ਤੇ ਫੇਰ ਹੀ ਉਹ ਅੰਡੇ ਚੋਂ ਚੂਚਾ ਨਿਕਲਣਾ ਹੈ। ਤੁਸੀਂ ਥੋੜੀ ਮਾਰ ਕੇ ਤੋੜੋਗੇ, ਤੋੜ ਕੇ ਕੱਟੋਗੇ ਤੇ ਨਿਕਲਣਾ ਨਹੀਂ। ਸੋ ਇਹ ਜਿਹੜੀ ਕੀ ਹੈ ਨਾ, ਜਿਹੜੀ ਇਹ ਹਰ ਇੱਕ ਚੀਜ਼ ਦੇ ਵਿੱਚ ਇਹ ਪੇਸ਼ੈਂਸ ਜਿਹੜੀ ਉਹ ਹੁੰਦੀ ਆ। ਜਿਹੜੀਆਂ ਤਬਦੀਲੀਆਂ ਜਾਂ ਕੋਈ ਚੀਜ਼ ਜਿਹੜੀ ਨੂੰ ਜਿਹੜਾ ਪਹੁੰਚਣਾ ਜਾਂ ਉੱਥੇ ਉਹਨੂੰ ਪਾਉਣਾ, ਉਹਦੇ ਲਈ ਵਕਤ ਜਿਹੜਾ ਉਹ ਤੁਹਾਨੂੰ ਦੇਣਾ ਪੈਂਦਾ, ਤੇ ਉਹ ਪੇਸ਼ੈਂਸ ਹੀ ਆ। ਤੇ ਪੇਸ਼ੈਂਸ
ਜਿਹੜੀ ਮੈਂ ਪਹਿਲਾਂ ਜਿਹੜਾ ਕੋਟ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਸੀ ਵੀ ਗੁੱਡ ਐਟੀਟਿਊਡ ਦੇ ਨਾਲ ਵੇਟ ਕਰਨਾ, ਇੰਤਜ਼ਾਰ ਕਰਨਾ, ਸਬਰ ਦੇ ਨਾਲ ਜਿਹੜਾ ਵਧੀਆ ਤਰੀਕੇ ਨਾਲ ਉੱਥੇ ਤੱਕ ਪਹੁੰਚਣਾ ਬੜਾ ਔਖਾ। ਬਿਲਕੁਲ, ਬੜੇ ਮਾਦੇ ਦਾ ਕੰਮ ਹੈ। ਹਾਂ, ਵੀ ਕੋਈ ਪਾਠ ਕਰਦਾ, ਕੋਈ ਅਧਿਆਤਮਕਤਾ ਦੇ ਨਾਲ, ਕੋਈ ਸਿਮਰਨ ਕਰਦਾ, ਕੋਈ ਕੋਸ਼ਿਸ਼ ਕਰਦਾ, ਕੋਈ ਵੱਖ-ਵੱਖ ਹੌਬੀਜ਼ ਰੱਖਦਾ ਆ। ਕੋਈ ਕਹਿੰਦਾ ਵੀ ਮੈਂ ਵੁੱਡ ਵਰਕਿੰਗ ਕਰੂੰ, ਕੋਈ ਬਲੈਕ ਸਮਿਥਿੰਗ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਆ। ਉਹ ਪੇਸ਼ੈਂਸ ਨੂੰ ਬਣਾਉਣ ਦੇ ਲਈ ਜੇ ਤੁਸੀਂ ਇਦਾਂ ਦਾ ਕੁਛ ਕਰ ਰਹੇ ਆ, ਕੋਈ ਹੌਬੀ ਜਨਰੇਟ ਕੀਤੀ ਆ, ਕਿਸੇ ਨੂੰ ਉਸ ਚੀਜ਼ ਨੂੰ ਕਰਨ ਦੇ ਲਈ ਘੁੰਮਣਾ, ਕੋਈ ਇਕੱਲੇ ਰਹਿਣਾ, ਜਾਂ ਕਿਸੇ ਨੇ ਕੋਈ ਕਿਤਾਬ ਪੜ੍ਹਨੀ ਜਾਂ ਕੁਛ ਕਰਨਾ, ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰ ਰਹੇ ਆ, ਤਾਂ ਉਹ ਇੱਕ ਨਵੀਂ ਚੀਜ਼ ਆ। ਉਹ ਆਪਾਂ ਨੂੰ ਪਿਛਲੇ ਦੀ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਸੀ ਵੀ ਜਿਹੜੀਆਂ ਹੁਣ ਦੀਆਂ ਕੰਪਨੀਆਂ ਆ, ਉਹ ਤੁਹਾਡੇ ਚੋਂ ਪੇਸ਼ੈਂਸ ਕੱਢ ਰਹੀਆਂ। ਉਹ ਖੋਹ ਲਿਆ ਉਹਨਾਂ ਨੇ ਤੁਹਾਡੇ ਤੋਂ, ਇਹ ਜਿਹੜਾ ਇੱਕ ਸਕਿੱਲ ਸੀਗਾ, ਇਹ ਚੀਜ਼ ਨੂੰ ਜਿਹੜਾ ਹੋਣਾ ਉਹਨਾਂ ਨੇ ਤੁਹਾਡੇ ਤੋਂ ਖੋਹ ਲਿਆ। ਆਪਾਂ ਉਸਦੇ ਬਹੁਤ ਵੱਡੇ ਜਿਹੜੇ ਆ ਇੱਕ ਡਾਟਾ ਪੁਆਇੰਟ ਜਿਹੜੇ ਉਹ ਬਣ ਕੇ ਸਿਰਫ ਜਿਹੜੇ ਉਹ ਰਹਿ ਗਏ ਆ। ਆਪਾਂ ਆਪਣੀ ਪਰਸਨੈਲਿਟੀ ਜਾਂ ਆਪਣੀ ਚੀਜ਼ ਨੂੰ ਹੋਰ ਕਿੱਦਾਂ ਡਿਵੈਲਪ ਕਰਨਾ ਆ, ਉਹ ਚੀਜ਼ ਤੋਂ ਆਪਾਂ ਬਹੁਤ ਪਿੱਛੇ ਜਿਹੜਾ ਉਹ ਰਹਿ ਗਏ ਆ। ਕੀ ਜਿਹੜੇ ਪਹਿਲੇ ਜ਼ਮਾਨਿਆਂ 'ਚ ਜਦੋਂ ਫੋਨ ਨਹੀਂ ਸੀ ਜਾਂ ਕੁਛ ਇਹ ਨਹੀਂ ਸੀਗੇ, ਜਿਹੜੇ ਪੇਸ਼ੈਂਟ ਸੀਗੇ ਲੋਕ, ਬੜੇ ਵਧੀਆ ਕਾਮਯਾਬੀਆਂ ਹਾਸਲ ਕੀਤੀਆਂ, ਬਹੁਤ ਤਗੜੇ, ਬਹੁਤ ਕਈ ਕਿੰਨੇ ਲੋਕਾਂ ਨੇ ਕਿੰਨੇ ਵਧੀਆ ਥਾਟ ਪ੍ਰੋਸੈਸ ਦਿੱਤੇ ਲੋਕਾਂ ਦੇ ਵਿੱਚ, ਜ਼ਿੰਦਗੀ ਦੇ ਵਿੱਚ ਨਵੀਨੀਕਰਨ ਆਇਆ, ਕਿੰਨਾ ਦੁਨੀਆ ਦੇ ਵਿੱਚ ਟਰਾਂਸਫੋਰਮੇਸ਼ਨ। ਉਹ ਕਿਤੇ ਬੈਠੇ ਸੋਚਣ ਹੀ ਰਹੇ ਸੀ। ਹਾਂ ਬਿਲਕੁਲ, ਜੇ ਉਹ ਫੋਨ ਦੇ ਤੇ ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਟਿਕਟੌਕ ਦੇਖਦੇ ਹੁੰਦੇ, ਫਿਰ ਤਾਂ ਸੋਚ ਨਹੀਂ ਸੀ ਨਾ ਹੋਣੀ। ਇਹ ਨਹੀਂ ਅਸੀਂ ਕਹਿੰਦੇ ਵੀ ਇਹਨੂੰ ਟੋਟਲੀ ਮਨਫੀ ਕਰ ਦਿਓ ਆਪਣੀ ਜ਼ਿੰਦਗੀ ਚੋਂ, ਲਿਮਿਟ ਦੇ ਵਿੱਚ ਜਿਹੜਾ ਉਹ ਜਿਹੜੀ ਚੀਜ਼ ਡਾਟਾ ਪੁਆਇੰਟ ਨਾ। ਹਾਂ, ਪਰ ਇਹ ਆ ਵੀ ਆਪਾਂ ਨੂੰ ਪੇਸ਼ੈਂਟ ਜਿਹੜਾ ਉਹ ਇੱਕ ਸਕਿੱਲ ਸਿੱਖਣਾ ਬਹੁਤ ਜ਼ਰੂਰੀ ਹੈ। ਔਖਾ ਗੇਨ ਕਰਨਾ, ਪਰ ਇਹ ਜ਼ਰੂਰੀ ਆ। ਛੋਟੇ ਹੁੰਦਿਆਂ ਤੋਂ ਬੱਚਿਆਂ ਦੇ ਵਿੱਚ ਇਸ ਨੂੰ ਐਡ ਕਰਨ ਦੀ ਕੋਸ਼ਿਸ਼ ਤੁਹਾਨੂੰ ਕਰਨੀ ਚਾਹੀਦੀ ਆ। ਪ੍ਰੋਬਲਮ ਉੱਥੇ ਆਉਂਦੀ, ਮੈਂ ਦੇਖਦਾ ਆਪ ਵੀ ਇੱਕ ਪੇਰੈਂਟ ਆ, ਤੇ ਬੰਦਾ ਸੋਚਦਾ ਜਦੋਂ ਆਪਾਂ ਨਿਆਣੇ ਨੂੰ ਕਹਿੰਦੇ ਵੀ ਕੁਛ ਇੱਦਾਂ ਕਰੋ ਜਾਂ ਜਦੋਂ ਅੱਗੋਂ ਜਵਾਬ ਦਿੰਦੇ ਜਾਂ ਉਹ ਕਾਹਲੇ ਪੈ ਜਾਂਦੇ ਆ, ਤੇ ਅਸੀਂ ਵੀ ਕਾਹਲੇ ਪੈਣ ਲੱਗ ਜਾਂਦੇ ਆ, ਤੇ ਉੱਥੇ ਪੇਸ਼ੈਂਸ ਦੋਨੋਂ ਹੀ ਲੂਜ਼ ਕਰ ਜਾਂਦੇ ਆ। ਸਿਆਣੇ ਕਹਿੰਦੇ ਵੀ ਜਦੋਂ ਤੁਸੀਂ ਬੱਚੇ ਨਾਲ ਬਾਰਗੇਨਿੰਗ ਕਰ ਰਹੇ ਹੋ, ਜ਼ਿੱਦ ਦੋਨੋਂ ਹੀ ਕਰ ਰਹੇ ਹੋ, ਪਰ ਤੁਹਾਨੂੰ ਬੱਚੇ ਦੀ ਦਿਖਦੀ ਹੁੰਦੀ, ਆਪਦੀ ਦਿਖਦੀ ਨਹੀਂ ਹੁੰਦੀ, ਆਪਣੀ ਨਹੀਂ ਦਿਖਦੀ ਇਹ ਚੀਜ਼। ਸੋ ਉੱਥੇ ਪੇਸ਼ੈਂਸ ਜਿਹੜਾ ਉਹ ਰੱਖਣਾ ਉਹ ਜ਼ਰੂਰੀ ਆ। ਆਪਾਂ ਕਹਿੰਦੇ ਆ ਵੀ ਚੁਟਕੀ ਮਾਰ ਕੇ ਸਾਰਾ ਕੁਝ ਐ ਸੋਲਵ ਹੋ ਜੇ, ਉਹ ਹੋਣਾ ਨਹੀਂ। ਉਸ ਚੀਜ਼ ਨੇ ਵਕਤ ਮੰਗਣਾ ਆ, ਤੇ ਉਹ ਵਕਤ ਜਿਹੜਾ ਉਹ ਪੇਸ਼ੈਂਸ ਦੇ ਨਾਲ, ਸਬਰ ਦੇ ਨਾਲ ਜਿਹੜਾ ਉਹ ਜੁੜਿਆ ਆ, ਉਹ ਚੱਕਾ ਉਦਾਂ ਹੀ ਘੁੰਮਣਾ ਆ। ਤੇ ਜਿੰਨੀ ਜਲਦੀ ਆਪਾਂ ਉਸ ਚੱਕੇ ਨੂੰ ਜਿਹੜਾ ਉਹ ਸਮਝ ਲਵਾਂਗੇ, ਉਸ ਪੇਸ਼ੈਂਸ ਨੂੰ ਜਿਹੜਾ ਉਹ ਸਮਝ ਲਵਾਂਗੇ, ਤਾਂ ਉਧਰ ਜਿਹੜਾ ਉਹ ਜ਼ਰੂਰ ਪਹੁੰਚ ਜਾਵਾਂਗੇ। ਸੋ ਇਹ ਮਿਹਨਤ ਦੇ ਨਾਲ, ਪੇਸ਼ੈਂਸ ਦੇ ਨਾਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਜੁੜੀਆਂ ਆ। ਬੰਦੇ ਦੇ ਮਨ ਦੇ ਵਿੱਚ ਪੇਸ਼ੈਂਸ ਦੇ ਨਾਲ ਇੱਕ ਅਜਿਹੀ ਭਾਵਨਾ ਪ੍ਰਵੀਨ ਐਡ ਹੁੰਦੀ ਆ, ਸੰਤੁਸ਼ਟੀ ਦੀ ਜਿਹੜੀ ਭਾਵਨਾ ਆ ਉਹ ਐਡ ਹੁੰਦੀ ਹੈ ਇਸ ਪੇਸ਼ੈਂਸ ਦੇ ਨਾਲ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਸੰਤੁਸ਼ਟ, ਸਬਰ ਸੰਤੋਖੀ, ਜਿਹੜਾ ਸੰਤੁਸ਼ਟ ਇਨਸਾਨ ਆ, ਜੇ ਤੁਸੀਂ ਉਸ ਮੁਕਾਮ ਤੇ ਪਹੁੰਚ ਚੁੱਕੇ ਆ, ਤੁਹਾਡੇ ਤੋਂ ਅਮੀਰ ਕੋਈ ਨਹੀਂ। ਕਿਉਂਕਿ ਜਿਹੜਾ ਬਹੁਤ ਅਮੀਰ ਵੀ ਹੈ ਨਾ, ਤੁਸੀਂ ਜੇ ਸ਼ੁਰੂਆਤ 'ਚ ਗੱਲ ਕੀਤੀ ਵੀ ਕਿੱਥੇ ਆ ਇਹ ਸਬਰ, ਕਿੱਥੇ ਜਿਹੜਾ ਇਹ ਚੀਜ਼ ਕਰਨਾ ਹੈ, ਵੀ ਇਹਦਾ ਹੱਦ ਬੰਨਾ ਜਿਹੜਾ ਉਹ ਕੀ, ਕਿੱਥੇ ਜਾ ਕੇ ਤੁਸੀਂ ਕਹਿੰਦੇ ਆ ਵੀ ਭਾਈ ਹੁਣ ਬਸ, ਵੀ ਉਹ ਸਬਰ ਕਿੱਥੇ ਆ ਤੁਹਾਨੂੰ। ਜੇ ਉਹ ਤੁਹਾਡੇ 'ਚ ਹੈ ਨਹੀਂ ਆ, ਉਹ ਸੰਤੁਸ਼ਟੀ ਨਹੀਂ ਹੈਗੀ, ਤਾਂ ਉਹ ਫਿਰ ਉਹ ਭੱਜ ਦੌੜ ਤੁਹਾਡੀ ਜਿਹੜੀ ਉਹ ਚੱਲਦੀ ਹੋਈ ਰਹਿਣੀ ਆ। ਕੱਲੀ ਤੁਸੀਂ ਜ਼ਿੰਦਗੀ 'ਚ ਸਿਰਫ ਕੰਮ ਹੀ ਜਾਂ ਬਹੁਤ ਜ਼ਿਆਦਾ ਕਮਾਈ ਕਰਨ ਦੇ ਲਈ ਨਹੀਂ ਆਏ। ਦੁਨੀਆ ਦੇ ਉੱਤੇ ਬਹੁਤ ਕੁਛ ਆ ਦੇਖਣ ਨੂੰ, ਬਹੁਤ ਕੁਛ ਆ ਮਾਨਣ ਨੂੰ। ਉਹ ਉਦੋਂ ਹੀ ਜਿਹੜਾ ਉਹ ਤੁਹਾਡੇ ਨਾਲ ਆਊਗਾ ਜਦੋਂ ਤੁਸੀਂ ਇੱਕ ਪਾਸੋਂ ਸੰਤੁਸ਼ਟ ਹੋ ਕੇ ਇਹ ਸਾਰੀਆਂ ਚੀਜ਼ਾਂ ਵੱਲ ਨੂੰ ਜਿਹੜਾ ਜਾਓਗੇ। ਨਹੀਂ ਤਾਂ ਘੰਟੇ ਦੀ ਘੜੀ ਦੇ ਵਿੱਚ 24 ਘੰਟੇ ਆ, ਉਹਦੇ ਵਾਂਗੂ ਗਿੜੀ ਜਾਓ, ਉਹਦੇ ਫਿਰ ਗਿੜੀ ਜਾਣਾ, ਕਿਸੇ ਦਿਨ ਸੈੱਲ ਜਲਦੀ ਮੁੱਕ ਜਾਣਗੇ। ਫਿਰ ਇਹੀ ਪੁਸ਼ਤਾਂ ਦਾ ਪ੍ਰਬੰਧ ਕਰਨ ਦੇ ਵਿੱਚ ਹੀ 84 ਹੈ, ਜਦੋਂ ਬੰਦਾ ਅਗਲਿਆਂ 'ਚ ਪੈ ਜਾਂਦਾ ਨਾ, ਉਹੀ 84 ਹੈ। ਸੋ ਉਹਦੇ ਵਿੱਚ ਇੱਕ ਤੁਸੀਂ ਗੱਲ ਜਿਹੜੀ ਕੀਤੀ ਸੀ ਨਾ, ਕਿ ਆਪਾਂ ਰਿਐਕਟ ਕਰ ਦਿੰਦੇ ਆ ਕਈ ਵਾਰੀ ਕਾਹਲੀ ਦੇ ਵਿੱਚ, ਉਹ ਬਹੁਤ ਨੁਕਸਾਨਦੇਹ ਚੀਜ਼ ਆ। ਅਸਲ ਦੇ ਵਿੱਚ ਸੁਕਰਾਤ ਇੱਕ ਬਹੁਤ ਵੱਡੇ ਥਾਟ ਹੋਏ ਨੇ, ਉਹਨਾਂ ਨੇ ਲੋਕਾਂ ਨੂੰ ਬਹੁਤ ਤਕੜੇ ਥਾਟ ਦਿੱਤੇ ਨੇ। ਖੈਰ ਉਸ ਲੈਵਲ ਤੱਕ ਪਹੁੰਚਣਾ ਤਾਂ ਬਹੁਤ ਵੱਡੀ ਗੱਲ ਹੈ, ਪਰ ਉਹਨਾਂ ਚੀਜ਼ਾਂ ਉਹ ਬੜੀਆਂ ਉਪਯੋਗੀ ਚੀਜ਼ਾਂ ਨੇ ਲਾਈਫ ਦੇ ਵਿੱਚ ਹੀ। ਸੋਸ਼ਲ ਮੀਡੀਆ ਤੇ ਕਿਸੇ ਨੇ ਗੱਲ ਲਿਖੀ, ਉਹ ਕਹਿੰਦਾ ਵੀ ਇੱਕ ਸੁਕਰਾਤ ਦਾ ਦੋਸਤ ਉਹਦੇ ਕੋਲੇ ਗਿਆ, ਸੁਕਰਾਤ ਕੁਛ ਕਰ ਰਿਹਾ ਸੀ,
ਤੇ ਉਹ ਕਹਿੰਦਾ ਵੀ ਮੈਂ ਤੈਨੂੰ ਤੇਰੇ ਦੋਸਤ ਬਾਰੇ ਇੱਕ ਗੱਲ ਦੱਸਣੀ ਚਾਹਣਾ। ਉਹ ਕਹਿੰਦਾ ਠੀਕ ਆ, ਆਪਾਂ ਇਹਨੂੰ 3 ਲੇਅਰ ਫਿਲਟਰ ਲਾਉਣੇ ਆ ਇਸ ਗੱਲ ਨੂੰ ਜਿਹੜੀ ਤੂੰ ਮੈਨੂੰ ਦੱਸਣ ਜਾ ਰਿਹਾ। ਮਤਲਬ ਸੁਕਰਾਤ ਉਹਦੇ ਚੋਂ ਕੁਛ ਨਾ ਕੁਛ ਕੱਢਣਾ ਚਾਹੁੰਦਾ ਸੀ ਉਸ ਗੱਲ ਚੋਂ। ਕਹਿੰਦਾ ਪਹਿਲਾ ਫਿਲਟਰ ਇਹ ਹੈ ਕਿ ਇਹ ਜਿਹੜੀ ਗੱਲ ਤੂੰ ਸੁਣੀ ਹੈ ਮੇਰੇ ਬਾਰੇ ਜਾਂ ਮੇਰੇ ਨਾਲਦਿਆਂ ਦੇ ਬਾਰੇ, ਮੇਰੇ ਦੋਸਤ ਬਾਰੇ, ਜਿਹਤੋਂ ਤੂੰ ਸੁਣੀ, ਤੈਨੂੰ ਲੱਗਦਾ ਕਿ ਇਹ ਸੱਚ ਆ? ਉਹ ਕਹਿੰਦਾ ਕਿ ਨਹੀਂ, ਮੇਰਾ ਕੱਚਾ ਪੱਕਾ ਹੈ, ਮੈਨੂੰ ਲੱਗਦਾ ਨਹੀਂ ਕਿ ਇਹ ਸੱਚ ਹੈ। ਕਹਿੰਦਾ ਠੀਕ ਹੈ। ਸੈਕੰਡ ਲੇਅਰ ਫਿਲਟਰ ਇਹ ਸੀਗਾ ਕਿ ਜਿਹੜੀ ਤੂੰ ਗੱਲ ਮੈਨੂੰ ਦੱਸਣ ਜਾ ਰਿਹਾ, ਜਿਹਦੇ ਤੋਂ ਤੂੰ ਸੁਣੀ ਹੈ ਮੇਰੇ ਬਾਰੇ, ਕੀ ਤੈਨੂੰ ਲੱਗਦਾ ਕਿ ਉਹ ਬੰਦਾ ਵੀ ਸੱਚ ਬੋਲ ਰਿਹਾ? ਕਹਿੰਦਾ ਮੈਨੂੰ ਉਹਦੇ ਬਾਰੇ ਵੀ ਥੋੜਾ ਜਿਹਾ ਸ਼ੱਕ ਸ਼ੁਬਾ ਹੈ ਕਿ ਸ਼ਾਇਦ ਉਹਨੇ ਸੱਚ ਨਾ ਦੱਸਿਆ, ਪੂਰਾ ਸੱਚ ਨਾ। ਕਹਿੰਦਾ ਜਿਹੜੀ ਤੂੰ ਗੱਲ ਮੈਨੂੰ ਦੱਸਣ ਜਾ ਰਿਹਾ, ਕੀ ਇਹ ਮੇਰੇ ਲਈ ਉਪਯੋਗੀ ਵੀ ਹੈ ਕਿ ਨਹੀਂ ਹੈ? ਉਹ ਕਹਿੰਦਾ ਮੈਨੂੰ ਲੱਗਦਾ ਨਹੀਂ। ਕਹਿੰਦਾ ਫਿਰ ਆਪਾਂ ਕਿਉਂ ਇਹਦੇ ਚ ਟਾਈਮ ਬਰਬਾਦ ਕਰੀਏ, ਜਿਹੜੀ ਗੱਲ ਦਾ ਇਹ ਨਹੀਂ ਪਤਾ ਕਿ ਤੂੰ ਜਿਹੜੀ ਸੁਣੀ ਉਹ ਸੱਚ ਹੈ, ਜਿੱਥੋਂ ਗਾਂ ਉਹਨੂੰ ਨਹੀਂ ਪਤਾ ਵੀ ਇਹ ਸੱਚ ਹੈ ਜਾਂ ਝੂਠ ਹੈ, ਜਾਂ ਇਹ ਨਹੀਂ ਪਤਾ ਕਿ ਆਪਣੇ ਲਈ ਉਹ ਉਪਯੋਗੀ ਹੈ ਜਾਂ ਨਹੀਂ ਹੈ, ਤੇ ਅਸੀਂ ਉਹਦੇ ਚ ਕਿਉਂ ਵਕਤ ਜ਼ਾਇਆ ਕਰੀਏ? ਮਤਲਬ ਕਿਉਂ ਉਸ ਭੰਬਲ ਭੂਸੇ ਚ, ਕਿਉਂ ਉਸ ਸਸ਼ੋ ਪੰਜ ਦੇ ਵਿੱਚ ਪਈਏ? ਇਹ ਗੱਲਾਂ ਆਪਣੇ ਤੇ ਵੀ ਲਾਗੂ ਹੁੰਦੀਆਂ ਨੇ। ਕਈ ਵਾਰੀ ਅਸੀਂ ਬੇਲੋੜੀ ਦਾ ਕਮੈਂਟ ਕਰ ਦਿੰਦੇ ਹਾਂ ਕਿਸੇ ਦੇ ਕੱਪੜਿਆਂ ਦੇ ਉੱਤੇ। ਕਿਸੇ ਨੇ ਮੰਨ ਲਓ ਯਾਰ ਤੇਰੇ ਬਾਰੇ ਫਲਾਨਾ ਆਹ ਗੱਲ ਕਹਿੰਦਾ ਸੀ, ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨੇ ਕਹੀ ਹੈ ਕਿ ਨਹੀਂ, ਅਸੀਂ ਉਹਦੀ ਸ਼ਾਨ ਤੇ 3 ਕਮੈਂਟ ਹੋਰ ਕਰ ਦਿੰਦੇ। ਖਾਸ ਤੌਰ ਤੇ ਜਦੋਂ ਅਸੀਂ ਪਾਰਟੀਆਂ 'ਚ ਜਾਂਦੇ ਹਾਂ, ਕਿਉਂਕਿ ਹਰ ਬੰਦਾ ਉੱਥੇ ਨਾਡੂਖਾ ਬਣਿਆ ਹੁੰਦਾ, ਹਰ ਦੇ ਕੋਟ ਪੈਂਟ ਟਾਈਆਂ ਲੱਗੀਆਂ ਹੁੰਦੀਆਂ, ਤੇ ਜਦੋਂ ਸਾਨੂੰ ਲੱਗਦਾ ਕਿ ਯਾਰ ਇੱਥੇ ਤਾਂ ਸਾਡੀ ਹੁਣ ਉਹ ਬੰਦਾ ਫਲਾਂ ਸਾਡੇ ਤੇ ਹਾਵੀ ਹੋ ਰਿਹਾ, ਤੇ ਉਦੋਂ ਅਸੀਂ ਫਿਰ ਇਹ ਸਬਰ ਸੁਬਰਤਾ ਸਿਆਣਪਾਂ ਸਭ ਪਿੱਛੇ ਰਹਿ ਜਾਂਦੇ ਜੀ। ਤੇ ਇਹਨਾਂ ਚੀਜ਼ਾਂ ਕਰਕੇ ਕਈ ਵਾਰੀ ਅਸੀਂ ਬਹੁਤ ਵਧੀਆ ਸ਼ਾਨਾ ਮੱਤੇ ਪ੍ਰੋਗਰਾਮਾਂ ਦੀ ਡੰਡ ਵੀ ਲਾਏ ਹੋਣੇ, ਤੇ ਸਾਰੀ ਉਮਰ ਉਹ ਚੀਜ਼ਾਂ ਸਾਡੇ ਨਾਲ ਟਰੈਵਲ ਕਰਦੀਆਂ ਕਿ ਯਾਰ ਫਲਾਂ ਬੰਦਾ ਫਲਾਂ ਦੇ ਵਿਆਹ ਦੇ ਵਿੱਚ ਗਿਆ ਸੀਗਾ ਜਾਂ ਫਲਾਂ ਖੁਸ਼ੀ ਦੇ ਪ੍ਰੋਗਰਾਮ ਸੀਗਾ ਤੇ ਉਹਨੇ ਉੱਥੇ ਆ ਖਲਾਰਾ ਪਾਇਆ ਸੀ। ਜੀ ਜੀ। ਇੱਕ ਛੋਟੀ ਜੀ ਕੁਇਕ ਬ੍ਰੇਕ ਆਪਾਂ ਲੈਣੀ ਆ, ਤੇ ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਦੇ ਆ। ਤੇ ਕਰਿਓ ਜੀ ਸਬਰ ਦੇ ਨਾਲ ਇੰਤਜ਼ਾਰ, ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਨਾਲ ਜੋੜਦੇ ਹਾਂ ਰਾਜਕਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਸਬਰ ਤੇ ਕਰਦੇ ਹਾਂ ਚਰਚਾ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਆਪਾਂ ਪੇਸ਼ੈਂਸ ਦੀ ਜਿਹੜੀ ਚਰਚਾ ਆ ਉਹ ਕਰ ਰਹੇ ਹਾਂ ਜੀ। ਅੱਜ ਨਾ ਰੀਸੈਂਟਲੀ ਕੁਝ ਮਹੀਨੇ ਪਹਿਲਾਂ ਆਪਾਂ ਇੱਥੇ ਕਿੰਗਸ ਕੈਨੀਅਨ ਲਾਗੇ ਨੈਸ਼ਨਲ ਪਾਰਕ ਆ, ਸਿਕੋਵਾ ਨੈਸ਼ਨਲ ਪਾਰਕ ਆ। ਹਾਂਜੀ, ਕਿੰਨੇ ਹਜ਼ਾਰ ਸਾਲ ਪੁਰਾਣੇ ਆਪਾਂ ਰੁੱਖ ਦੇਖ ਕੇ ਆਏ। ਬਿਲਕੁਲ। ਕਿੱਡੇ ਵੱਡੇ ਵੱਡੇ ਜਿਹੜੇ ਉਹ ਰੁੱਖ ਹਾਂਜੀ ਸੀ, ਹਾਂਜੀ, ਪੇਸ਼ੈਂਟਲੀ ਵਧੇ ਹਾਂ ਬਿਲਕੁਲ। ਹਨਾ। ਅੱਜ ਜੇ ਉਹ ਮੁਕਾਮ ਕਿਸੇ ਦਾ ਕਿਸੇ ਚੀਜ਼ ਦਾ ਜਿਹੜਾ ਉਹ ਪਹੁੰਚਿਆ ਆ, ਹਾਂਜੀ, ਜਿਹੜਾ ਨਾਂ ਆ ਦੁਨੀਆ ਦੇ ਵਿੱਚ ਜਾਂ ਕੋਈ ਚੀਜ਼ ਉਹਨੂੰ ਨਾਂ ਬਣਾਉਣ ਚ 2000 ਸਾਲ ਲੱਗ ਗਏ, ਕਈ ਹਜ਼ਾਰ ਸਾਲ ਜਿਹੜੇ ਇਹਨਾਂ ਨੂੰ ਜਦੋਂ ਰੁੱਖਾਂ ਨੂੰ ਜਿਹੜਾ ਉਹ ਲੱਗੇ ਆ। ਤੇ ਇਦਾਂ ਹੀ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹ ਪੇਸ਼ੈਂਸ ਦੇ ਨਾਲ ਜਿਹੜਾ ਉਹ ਚੱਲਣਾ ਪੈਂਦਾ। ਕਈ ਕੁਛ ਉਹਨਾਂ ਨੇ ਕਿੰਨੀਆਂ ਅੱਗਾਂ, ਕਿੰਨੇ ਫਲੱਡ, ਕਿੰਨੇ ਕਈ ਕੁਛ ਜਿਹੜਾ ਉਹ ਦੇਖਿਆ ਝੱਲਿਆ। ਤੇ ਉਹ ਬੰਦਾ ਉੱਥੇ ਉਹ ਜਿਹੜਾ ਐਡਾ ਪੁਰਾਣਾ ਜਿਹੜਾ ਰੁੱਖ ਆ, ਵਿਸ਼ਾਲ ਰੁੱਖ ਨੇ ਜਿਹੜੇ ਉਹ ਆਪਾਂ ਦੇਖਦੇ ਹਾਂ। ਸੋ ਇੱਕ ਪ੍ਰੋਸੈਸ ਦਾ ਪਤਾ ਹੋਣਾ, ਆਪਣੀ ਮਾਈਂਡ ਦੇ ਉੱਤੇ, ਆਪਣੀ ਬਾਡੀ ਦੇ ਉੱਤੇ ਇਸ ਚੀਜ਼ ਤਰੀਕੇ ਦੇ ਨਾਲ ਪੇਸ਼ੈਂਟਲੀ ਜਿਹੜਾ ਉਹ ਕੰਟਰੋਲ ਰੱਖਣਾ। ਹਾਂਜੀ, ਅੱਜ ਆਪਾਂ ਕਹੀਏ ਕੋਈ ਆਰਟਿਸਟ ਆ, ਹਾਂਜੀ, ਪੇਂਟਿੰਗ ਬਣਾ ਰਿਹਾ ਹੈ ਕੋਈ, ਜੀ ਜੀ ਜੀ, ਉਹਨੂੰ ਕਹੀਏ ਵੀ ਤੇਰੇ ਕੋਲ ਖੁੱਲਾ ਟਾਈਮ ਆ, ਤੂੰ ਆਪਣੇ ਸਬਰ ਦੇ ਨਾਲ ਇੱਕ ਪ੍ਰੋਡਕਟ ਤਿਆਰ ਕਰ। ਹਾਂਜੀ, ਇੱਕ ਨੂੰ ਕਹੋ ਵੀ ਨਹੀਂ ਤੈਨੂੰ 5 ਦਿਨ ਦਿੱਤੇ ਆ, ਤੂੰ ਉਹਦੇ ਵਿੱਚ ਕਰ। ਹਾਂਜੀ, ਉਹਨਾਂ ਦੋਨਾਂ ਚੀਜ਼ਾਂ ਜ਼ਮੀਨ ਅਸਮਾਨ ਦਾ ਫਰਕ ਹੋਊਗਾ। ਅੱਜ ਤੇ ਆਪਾਂ ਮਹਾਨ ਆਰਟਿਸਟ ਜਿਹੜੇ ਦੇਖਦੇ ਆ, ਜਿਨ੍ਹਾਂ ਦੀਆਂ ਪੇਂਟਿੰਗਸ ਨਿਹਾਰਦੇ ਆ, ਮਿਲੀਅਨਸ ਆਫ ਡਾਲਰ ਦੇ ਵਿੱਚ ਜਿਹੜੀਆਂ ਉਹ ਵਿਕਦੀਆਂ ਨੇ। ਹਾਂਜੀ, ਬੰਦੇ ਮੋਹਰੇ ਬਹਿ ਕੇ ਆਪਣੇ ਜੀਵਨ ਨੂੰ ਰਿਫਲੈਕਟ ਕਰਦੇ ਆ ਵੀ ਆਹ ਚੀਜ਼ ਏਦਾਂ ਆ, ਏਦਾਂ। ਉਹ ਆਪਣੇ ਆਪ ਨਾਲ ਜੋੜ ਕੇ ਜਿਹੜਾ ਉਹ ਬੰਦਾ ਦੇਖਦਾ ਆ, ਉਹਦੇ ਪਿੱਛੇ ਪੇਸ਼ੈਂਸ ਸੀਗੀ। ਤੇ ਪੇਸ਼ੈਂਟਲੀ ਤੁਸੀਂ ਉਸ ਨੂੰ ਦੇਖਦੇ ਆ। ਹਰ ਵਾਰੀ ਕੋਈ ਨਵੀਂ ਚੀਜ਼ ਜਿਹੜੀ ਉਹ ਆਪਾਂ ਭਾਲਦੇ ਆ। ਤੇ ਇਹ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਆ, ਇਹ ਲਿਆਉਣੀਆਂ ਚਾਹੀਦੀਆਂ। ਇੱਕ ਜਿਹੜਾ ਪੇਸ਼ੈਂਸ ਦਾ ਜਿਹੜਾ ਸਕਿੱਲ ਆ, ਆਪਾਂ ਨੂੰ ਸਿੱਖਣਾ ਬਹੁਤ ਜ਼ਰੂਰੀ ਆ ਜੀ, ਬਹੁਤ ਜ਼ਿਆਦਾ ਲੋੜੀਂਦਾ। ਇੱਕ ਕਹਾਣੀ ਮੈਨੂੰ ਯਾਦ ਆਉਂਦੀ ਆ ਜੀ। ਇੱਕ ਵਾਰੀ ਇੱਕ ਰਾਜਾ ਕਿਸੇ ਮੁਲਕ ਦਾ ਕਹਿ ਲਓ ਜਾਂ ਕਿਸੇ ਥਾਂ ਦਾ, ਉਹ ਟਹਿਲਦਾ ਬਾਹਰ ਨਿਕਲ ਜਾਂਦਾ, ਕਹਿੰਦਾ ਵੀ ਚੱਲ ਅੱਜ ਪ੍ਰਜਾ ਦੇ ਵਿੱਚ ਘੁੰਮ ਕੇ ਆਉਂਦੇ, ਦੇਖ ਕੇ ਆਉਂਦੇ ਆ। ਹਾਂਜੀ, ਨਿਕਲਦੇ ਰਾਤ ਹੋ ਗਈ, ਜੰਗਲਾਂ ਦੇ ਵਿੱਚ ਘੁੰਮਦਾ ਸੀਗਾ, ਰਾਹ ਰੂ ਭੁੱਲ ਗਿਆ। ਉੱਥੇ ਦੇਖਦਾ ਵੀ ਇੱਕ ਘਰ ਆ, ਉੱਥੇ ਇੱਕ ਬੀਬੀ ਹੁੰਦੀ, ਉਹ ਘਰੇ ਉਹਦੇ ਚਲੇ ਜਾਂਦਾ ਜੀ। ਤੇ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ, ਭੁੱਖ ਨੂੰ ਬਹੁਤ ਲੱਗੀ ਹੁੰਦੀ ਆ। ਹਾਂਜੀ, ਬੀਬੀ ਰੋਟੀ ਚਾੜ ਦਿੰਦੀ ਆ, ਬਣਾ ਲੈਂਦੀ ਆ। ਤੇ ਉਹ ਪਰ ਉਹ ਚ ਸਬਰ ਨਹੀਂ ਸੀ, ਉਹਨੇ ਪੇਸ਼ੈਂਸ, ਉਹਨੂੰ ਭੁੱਖ ਜ਼ਿਆਦਾ ਡਾਢੀ ਲੱਗੀ ਸੀ। ਹਾਂਜੀ, ਤੇ ਉਹਨੇ ਮਿੰਟੋ ਮਿੰਟ ਸੜਦੀ ਜਿਹੜੀ ਸਬਜ਼ੀ ਰੋਟੀ ਨੂੰ ਹੱਥ ਪਾ ਲਿਆ, ਮੂੰਹ ਹੱਥ ਜਿਹੜਾ ਉਹਦਾ ਸੜ ਗਏ। ਬੀਬੀ ਅੱਗੋਂ ਕਹਿੰਦੀ ਲੱਗਦਾ ਤੂੰ ਸਾਡੇ ਰਾਜੇ ਵਰਗਾ ਹੀ ਆ। ਉਹਨੇ ਦੱਸਿਆ ਨਹੀਂ ਵੀ ਮੈਂ ਰਾਜਾ ਆ। ਹਾਂਜੀ, ਕਹਿੰਦੀ ਬੀਬੀ ਤੂੰ ਕਿਉਂ ਏਦਾਂ ਕਹਿੰਦੀ ਆ ਵੀ ਰਾਜੇ ਵਾਂਗੂ, ਵੀ ਤੂੰ ਵੀ ਉਹਦਾ ਹੀ ਜਿਹੜਾ ਕਦੇ ਸਿਪਾਹੀ ਲੱਗਦਾ ਆ। ਹਾਂਜੀ, ਕਹਿੰਦੀ ਵੀ ਸਾਡਾ ਰਾਜਾ ਵੀ ਕਾਹਲਾ ਬੜਾ ਆ। ਅੱਛਾ, ਉਹ ਕਹਿੰਦਾ ਵੀ ਵਿਰੋਧੀਆਂ ਨੂੰ ਹਰਾਉਣਾ ਆ। ਤੇ ਕਹਿੰਦਾ ਵੀ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਕਿਲਾ ਜਿਹੜਾ ਉਹ ਜਿੱਤਣਾ ਆ ਜੀ। ਕਹਿੰਦਾ ਵੀ ਉਹ ਵੱਡਾ ਕਿਲਾ ਜਿੱਤਣ ਦੇ ਜਿਹੜੇ ਚੱਕਰ ਦੇ ਵਿੱਚ ਕਿੰਨੇ ਫੌਜੀ ਮਰਵਾਲੇ, ਛੋਟੇ ਸਾਰੇ ਛੱਡਤੇ। ਕਹਿੰਦਾ ਵੀ ਉਹਨੂੰ ਉਹ ਚੀਜ਼ ਜਿਹੜੀ ਉਦੋਂ ਉਹਦੇ ਦਿਮਾਗ 'ਚ ਕਲਿੱਕ ਕੀਤੀ ਵੀ ਭਾਈ ਜੇ ਕਿਸੇ ਚੀਜ਼ ਉੱਤੇ ਕਾਬੂ ਪਾਉਣਾ ਤਾਂ ਪਹਿਲਾਂ ਛੋਟੀਆਂ ਚੀਜ਼ਾਂ ਆਲੇ ਦੁਆਲੇ ਦੀਆਂ ਜਿਹੜੀਆਂ ਉਹ ਜਿੱਤ ਕੇ ਤੇ ਫਿਰ ਵੱਡੀ ਚੀਜ਼ ਦੇ ਉੱਤੇ ਜਿਹੜਾ ਆ ਉਹ ਕਬਜ਼ਾ ਕਰਨ ਬਾਰੇ ਜਿਹੜੇ ਉਹ ਸੋਚੀਦਾ ਆ। ਤੇ ਫਿਰ ਕਹਿੰਦਾ ਵੀ ਉਹਨੇ ਆਪਣੀ ਸਟ੍ਰੈਟਜੀ ਅਸਲ ਦੇ ਵਿੱਚ ਇਸ ਲੜਾਈ 'ਚ ਬਾਅਦ ਦੇ ਵਿੱਚ ਜਿਹੜੀ ਉਹਨੇ ਜਿਹੜੀ ਉਹ ਬਦਲੀ। ਕਹਿੰਦਾ ਵੀ ਇੰਪੇਸ਼ੈਂਟ ਹੋਣਾ, ਉਹਨੂੰ ਵੀ ਸਬਰ ਉਹਦੇ ਵਿੱਚ ਨਾ ਹੋ ਕੇ ਇੱਕ ਵਾਰੀ ਸਿੱਧੀ ਜਿਹੜੀ ਵੱਡੀ ਚੋਟ ਜਿਹੜੀ ਉਹ ਮਾਰਨੀ ਆ, ਉਹਨੂੰ ਨੁਕਸਾਨ ਸਿਪਾਹੀਆਂ ਦੇ ਤੌਰ ਦੇ ਉੱਤੇ ਵੀ, ਖਜ਼ਾਨੇ ਤੇ ਵੀ, ਰਿਸੋਰਸ ਤੇ ਵੀ, ਸਾਰਿਆਂ ਤੇ ਜਿਹੜਾ ਉਹ ਪੈ ਰਿਹਾ ਸੀਗਾ। ਸੋ ਬੀਬੀ ਨੇ ਕਹੀ ਤਾਂ ਭਾਵੇਂ ਕਾਲ 'ਚ ਸੀ ਗੱਲ, ਪਰ ਕਈ ਗੱਲ ਬੜੀ ਉਹਨੂੰ ਦੇਖ ਕੇ ਹੀ ਗਈ ਸੀ। ਉਹਨੇ ਵੇਖਿਆ ਸੀ ਹੱਥੋਂ ਤੋਂ ਸੜ ਲੈਣ ਤੋਂ ਫੇਰ ਹੀ ਕਹਿੰਨੀ ਆ। ਸੋ ਇਹ ਆਪਾਂ ਨੂੰ ਜ਼ਿੰਦਗੀ ਦੇ ਇਸ ਪ੍ਰੋਸੈਸ ਨੂੰ ਸਮਝਣ ਦੀ ਜ਼ਰੂਰਤ ਆ। ਕੋਈ ਬੰਦਾ ਕਾਮਯਾਬ ਹੁੰਦਾ ਆ 30 ਸਾਲ ਦੀ ਉਮਰ 'ਚ, ਕੋਈ ਹੁੰਦਾ 40 'ਚ, ਕੋਈ ਹੁੰਦਾ 50 'ਚ, ਕੋਈ ਹੁੰਦਾ 60 'ਚ, ਕੋਈ ਹੁਣ ਦੇਖੋ ਸਾਡੇ 2 ਰਾਸ਼ਟਰਪਤੀ ਪਿਛਲੇ ਦੇਖਿਓ 70 'ਚ ਜਾ ਕੇ ਬਣੇ ਆ। ਬਿਲਕੁਲ, ਠੀਕ ਹੈ ਨਾ, ਜਿਹੜੇ ਦੋਨੋਂ ਆ
ਸੋ ਵਕਤ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਕਿਹਦਾ ਆ। ਤੁਸੀਂ ਬਸ ਪੇਸ਼ੈਂਟਲੀ ਇੰਤਜ਼ਾਰ ਕਰਨਾ ਹੁੰਦਾ ਤੇ ਮਿਹਨਤ ਜਿਹੜੀ ਉਹ ਕਰਨੀ ਹੁੰਦੀ ਆ। ਸੋ ਵਕਤ ਆ ਜਾਂਦਾ ਹੁੰਦਾ ਆ ਤੇ ਬਸ ਇਹ ਆ ਵੀ ਸਬਰ ਦੇ ਨਾਲ ਉਹ ਜਿਹੜਾ ਆ ਤੁਸੀਂ ਜਿਹੜਾ ਉਹ ਕਰਦੇ ਰਹੋ। ਆਲਦੋ ਅੱਜ ਕੱਲ੍ਹ ਇਹ ਬੜੀ ਚੱਲੀ ਆ ਪ੍ਰਵੀਨ ਵੀ ਖੋਲੋ ਜਲਦੀ, ਏਦਾਂ ਕਰੋ ਓਦਾਂ ਕਰੋ, ਕਿਤੇ ਕਿਤੇ ਚੀਜ਼ ਉਹ ਚੱਲ ਜਾਂਦੀ ਆ। ਮੋਸਟਲੀ ਥਾਵਾਂ ਦੇ ਉੱਤੇ ਪੇਸ਼ੈਂਸ ਦੇ ਨਾਲ ਹੀ ਕੰਮ ਜਿਹੜਾ ਉਹ ਬਣਦਾ ਹੈ। ਜੀ ਜੀ। ਸੋ ਹੁਣ ਮੈਨੂੰ ਲੱਗਦਾ ਆਪਣੇ ਸਰੋਤਿਆਂ ਨੇ ਵੀ ਪੇਸ਼ੈਂਸ ਕਾਫੀ ਰੱਖਿਆ, ਸਮਾਂ ਬਹੁਤ ਲੈ ਗਿਆ, ਆਪਾਂ ਸਮਾਪਤੀ ਵੱਲ ਹੈ ਸਮਾਂ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਔਰ ਅੱਜ ਦੇ ਟੌਪਿਕ ਦੇ ਲਈ। ਤੁਸੀਂ ਸੋਸ਼ਲ ਮੀਡੀਆ ਤੇ ਵੀ ਜਦੋਂ ਇਹਨੂੰ ਸੁਣੋਗੇ ਬਾਅਦ ਦੇ ਵਿੱਚ ਉੱਥੇ ਆਪਣਾ ਕਮੈਂਟ ਕਰ ਸਕਦੇ ਹੋ ਤੇ ਇਹ ਵੀ ਸੁਝਾਅ ਜ਼ਰੂਰ ਦਿਆ ਕਰੋ ਕਿ ਜਦੋਂ ਸ਼ੁੱਕਰਵਾਰ ਨੂੰ ਲਾਈਫ ਸਟਾਈਲ ਦੇ ਉੱਤੇ ਆਪਾਂ ਕਰਦੇ ਹਾਂ, ਜ਼ਿੰਦਗੀ ਦੇ ਉੱਤੇ ਕਰਦੇ ਹਾਂ, ਤੇ ਕਿਹੜੇ ਟੌਪਿਕ ਦੇ ਉੱਤੇ ਗੱਲ ਜਿਹੜੀ ਅਸੀਂ ਕਰ ਸਕੀਏ। ਜੀ ਜੀ। ਸੋ ਮਿਲਾਂਗੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।